ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਜੀ ਆਇਆਂ ਨੂੰ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਤੁਹਾਡੇ ਲਈ ਅਸੀਂ ਮਈ 5 ਦਾ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਜੇ ਹੈਲਥ ਇੰਸ਼ੋਰੈਂਸ ਦੇ ਪਲਾਨਸ ਦੇ ਵਿੱਚ ਚੇਂਜ ਕਰਨਾ ਹੈ, ਮੈਡੀਕਲ ਦੇ ਲਈ ਅਪਲਾਈ ਕਰਨਾ ਆ ਅਤੇ ਜਾਂ ਨਵੀਂ ਹੈਲਥ ਇੰਸ਼ੋਰੈਂਸ ਜਿਹੜੀ ਉਹ ਲੈਣੀ, ਉਸ ਦੇ ਲਈ ਕਾਲ ਕਰੋ 4082722500 ਦੇ ਉੱਤੇ। ਨਾਲ ਹੀ ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਹੜੇ ਕਿ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਦੇ ਜਸਵਿੰਦਰ ਉੱਪਲ ਹੁਣਾਂ ਨੂੰ 5302182360। ਨਾਲ ਹੀ ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਅਮਰਜੀਤ ਸਿੰਘ ਫਰੈਜ਼ਨੋ, ਮੀਨਾ ਪਾਲ ਪੈਂਸਲਵੇਨੀਆ। ਜੀਆਂ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸਹੋਤਾ 209 277 0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਅੱਜ ਸਵੇਰੇ ਜਿਹੜਾ ਪ੍ਰੋਗਰਾਮ ਕੀਤਾ ਸੀ ਆਪਾਂ, ਇੱਕ ਵਾਰੀ ਫਿਰ ਸੈਕਰਾਮੈਂਟੋ ਦੇ ਵਿੱਚ ਜਿਹੜੀ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ 'ਚ ਜਿਹੜੀ ਪੰਜਾਬੀ ਕਲਾਸ ਉਹਨੀ ਯੂਨੀਵਰਸਿਟੀ 'ਚ ਕੱਟ ਕਰ ਦਿੱਤੀ ਗਈ ਆ ਯੂਨੀਵਰਸਿਟੀ ਅਥਾਰਟੀਜ਼ ਵੱਲੋਂ। ਸੋ ਉਹਦੇ ਸੰਬੰਧ ਦੇ ਵਿੱਚ 2 ਸਟੂਡੈਂਟਸ ਸਾਡੇ ਨਾਲ ਸਵੇਰੇ ਜੁੜੇ ਸੀ। ਉਹਨਾਂ ਨੇ ਵੀ ਬੇਨਤੀ ਕੀਤੀ ਸੀ change.org 'ਤੇ ਜਾ ਕੇ ਜਿਹੜੇ ਆ ਸਾਈਨ ਕਰਕੇ ਉਹ ਪਟੀਸ਼ਨ ਜ਼ਰੂਰ ਕਰੋ, ਤਾਂ ਕਿ ਜਿਹੜੀ ਪੰਜਾਬੀ ਦੀ ਕਲਾਸ ਜਿਹੜੀ ਪਿਛਲੇ 18 ਸਾਲਾਂ ਤੋਂ ਉੱਥੇ ਡਾਕਟਰ ਅਮਰੀਕ ਸਿੰਘ ਹੁਣੀ ਪੜ੍ਹਾ ਰਹੇ ਸੀ, ਉਹ ਚੱਲਦੀ ਰਹੇ। ਸੋ ਉਹਦਾ ਜਿਹੜਾ ਲਿੰਕ ਹੈਗਾ ਉਹ ਆਪਾਂ ਜਿਹੜਾ ਪੰਜਾਬੀ ਰੇਡੀਓ USA ਦੀ ਫੇਸਬੁੱਕ ਆ ਉਹਦੇ 'ਤੇ ਪਾਇਆ ਹੋਇਆ ਆ। ਜੇ ਤੁਹਾਨੂੰ ਨਹੀਂ ਯੂਜ਼ ਕਰਨੀ ਆਉਂਦੀ, ਆਪਣੇ ਬੱਚਿਆਂ ਨੂੰ ਕਹੋ, ਤਾਂ ਕਿ ਜਿਹੜਾ ਆ ਪੰਜਾਬੀ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਪੈਰ ਪਸਾਰ ਸਕੇ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਰਮਵੀਰ ਸਿੰਘ ਜੀ, ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਐਰੀਜ਼ੋਨਾ ਦੇ ਵਿੱਚ ਇੱਕ ਜਿਹੜੀ ਹਨੀਵੈਲ ਦੀ ਫੈਕਟਰੀ ਆ ਉੱਥੇ ਵਿਜ਼ਿਟ ਕਰਨ ਗਏ। ਇਹ ਜਿਹੜੀ ਫੈਕਟਰੀ ਹੈਗੀ ਇਹ ਮਾਸਕ ਬਣਾਉਂਦੀ ਹੈਗੀ, ਫੇਸ ਮਾਸਕ, ਖਾਸ ਕਰਕੇ N95। ਅਤੇ ਉੱਥੇ ਉਹਨਾਂ ਨੇ ਆਪ ਕੋਈ ਮਾਸਕ ਵਗੈਰਾ ਨਹੀਂ ਪਹਿਨਿਆ ਅਤੇ ਵਾਈਟ ਹਾਊਸ ਨੇ ਕਿਹਾ ਆ ਵੀ ਇਹ ਸਾਡੇ ਲਈ ਰਿਕੁਆਇਰ ਨਹੀਂ ਸੀ। ਅਤੇ ਜਦੋਂ ਕੰਪਨੀ ਦੇ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਵਿਜ਼ਿਟਰਸ ਨੂੰ ਜ਼ਰੂਰੀ ਨਹੀਂ ਵੀ ਮਾਸਕ ਪਾਉਣਾ ਆ, ਪਰ ਉੱਥੇ ਦੇ ਸਾਰੇ ਇੰਪਲਾਈਆਂ ਨੇ ਜਿਹੜਾ ਮਾਸਕ ਪਾਇਆ ਹੋਇਆ ਸੀ। ਸੋ ਈਵਨ ਜਿਹੜੀ ਫੈਡਰਲ ਹੈਲਥ ਆਫੀਸ਼ੀਅਲਸ ਆ, ਉਹਨਾਂ ਨੇ ਪਿਛਲੇ ਅਪ੍ਰੈਲ ਦੇ ਪਹਿਲੇ ਦਿਨਾਂ ਦੇ ਵਿੱਚ ਹਰ ਇੱਕ ਅਮਰੀਕਨ ਨੂੰ ਬੇਨਤੀ ਕੀਤੀ ਸੀ ਵੀ ਜਦੋਂ ਵੀ ਤੁਸੀਂ ਬਾਹਰ ਜਾਂ ਕਿਤੇ ਜਾਣਾ ਹੈਗਾ ਆ, ਫੇਸ ਮਾਸਕ ਜ਼ਰੂਰ ਪਾ ਕੇ ਜਾਓ, ਤਾਂ ਕਿ ਜਿਹੜੀ ਆ ਕਰੋਨਾ ਵਾਇਰਸ ਜਿਹੜੀ ਆ ਸਪਰੈਡ ਹੋ ਰਹੀ ਆ ਉਹਦੇ ਵਿੱਚ ਘਾਟਾ ਹੋ ਸਕੇ। ਕੱਲ੍ਹ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਵੀ ਜਿਹੜੇ ਆ ਉਹ ਇਸ ਕੰਟਰੋਵਰਸੀ 'ਚ ਫਸੇ ਸੀ, ਜਦੋਂ ਉਹ ਪਿਛਲੇ ਦਿਨਾਂ ਦੇ ਵਿੱਚ ਜਨਰਲ ਮੋਟਰ ਫੈਕਟਰੀ ਦੇ ਵਿੱਚ ਵਿਜ਼ਿਟ ਕਰਨ ਗਏ ਸੀ। ਮਾਇਓ ਕਲੀਨਿਕ ਦੇ ਵਿੱਚ ਗਏ ਸੀ ਅਤੇ ਉਹਨਾਂ ਨੇ ਵੀ ਜਿਹੜਾ ਆ ਉਹ ਮਾਸਕ ਨਹੀਂ ਪਾਇਆ ਸੀ। ਕੱਲ੍ਹ ਉਹ ਕਹਿੰਦੇ ਸੀ ਵੀ ਮੈਨੂੰ ਪਾਉਣਾ ਚਾਹੀਦਾ ਸੀ। ਅੱਜ ਜਦੋਂ ਇਹਨਾਂ ਨੇ ਐਰੀਜ਼ੋਨਾ ਨੂੰ ਪਹਿਲੋਂ ਰਵਾਨਾ ਹੋਣਾ ਸੀ, ਉਦੋਂ ਪੱਤਰਕਾਰਾਂ ਨਾਲ ਜਦੋਂ ਗੱਲ ਕੀਤੀ ਗਈ, ਉਦੋਂ ਉਹਨਾਂ ਨੇ ਪੁੱਛਿਆ ਸੀਗਾ ਵੀ ਕੀ ਤੁਸੀਂ ਉੱਥੇ ਮਾਸਕ ਪਾ ਕੇ ਜਾਓਗੇ, ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਜੇ ਮਾਸਕ ਬਣਾਉਂਦੇ ਆ ਉੱਥੇ ਤਾਂ ਮੈਂ ਮਾਸਕ ਜਿਹੜਾ ਪਾ ਕੇ ਜਾਊਂਗਾ, ਪਰ ਇਨ ਦੀ ਐਂਡ ਲੱਗਦਾ ਆ ਉਹਨਾਂ ਨੇ ਉਹ ਪਾਇਆ ਨਹੀਂ। ਸੋ ਇਹਨਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਨੇ ਹੋਰ ਪਾਉਣਾ ਨਹੀਂ ਆ। ਆਲਰੇਡੀ ਆਪਾਂ ਦੇਖਿਆ ਵੀ ਮਾਸਕ ਪਾਉਣ ਦੇ ਲਈ ਇੱਕ ਸਿਕਿਉਰਿਟੀ ਗਾਰਡ ਨੇ ਮਿਸ਼ੀਗਨ ਦੇ ਵਿੱਚ ਕਿਸੇ ਨੂੰ ਆਖਿਆ ਅਤੇ ਉਹ ਅੱਗੋਂ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਮਾਰ ਦਿੱਤਾ ਗਿਆ। ਕੱਲ੍ਹ ਨੂੰ ਇੱਦਾਂ ਦੀਆਂ ਝੜਪਾਂ ਜਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਹੋਰ ਹੋਣਗੀਆਂ, ਲੋਕ ਕਹਿਣਗੇ ਵੀ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਤਾਂ ਪਾਉਂਦੇ ਨਹੀਂ, ਅਸੀਂ ਜਿਹੜਾ ਉਹ ਕਿਉਂ ਪਾਈਏ। ਪਰ ਅਸੀਂ ਤੁਹਾਨੂੰ ਜਿਹੜਾ ਜ਼ਰੂਰ ਕਹਿਣਾ ਚਾਹੁੰਦੇ ਹਾਂ, ਆਪਣੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਵੀ ਭਾਈ ਆਪਣੇ ਬਚਾਅ ਦੇ ਵਿੱਚ ਹੀ ਬਚਾਅ ਆ। ਜੇ ਕੋਈ ਨਹੀਂ ਮੰਨਦਾ, ਜੇ ਕੋਈ ਜਾਣ ਕੇ ਇੱਦਾਂ ਜਿਹੜਾ ਉਹ ਕਰ ਰਿਹਾ ਆ ਭਾਈ, ਫਿਰ ਉਹਨੂੰ ਉਹਦੇ ਹਾਲਾਤਾਂ ਦੇ ਉੱਤੇ ਛੱਡ ਦਿਓ। ਤੁਸੀਂ ਆਪਣੇ ਕੋਲੋਂ ਜਿਹੜਾ ਆ ਪਲੀਜ਼ ਜਿਹੜਾ ਉਹ ਧਿਆਨ
ਜਿਹੜਾ ਉਹ ਰੱਖੋ ਆਪਣੇ ਆਪ ਨੂੰ, ਜਿਹੜਾ ਤੁਹਾਨੂੰ ਜਿਹੜਾ ਉਹ ਜ਼ਰੂਰੀ ਆ ਵੀ ਕਿਤੇ ਨਾ ਕਿਤੇ ਵੀ ਤੁਸੀਂ ਆਪਣੀ ਸੇਫਟੀ ਆ ਹਾਈਜੀਨ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖਿਆ ਜਾਵੇ, ਕਿਉਂਕਿ ਜਿਹੜੀਆਂ ਸੁਵਿਧਾਵਾਂ ਰਾਸ਼ਟਰਪਤੀ ਦੇ ਕੋਲ ਆ ਤੁਹਾਡੇ ਕੋਲ ਨਹੀਂ ਹੈਗੀਆਂ। ਇਹ ਜ਼ਰੂਰ ਸੋਚਣਾ ਚਾਹੀਦਾ ਹੈ। ਬਿਲਕੁਲ, ਉਹਨਾਂ ਕੋਲ ਪਤਾ ਨਹੀਂ ਕਿੱਡੀ ਵੱਡੀ ਟੀਮ ਹੈਗੀ ਹੈ ਤੇ ਕਿੰਨੀ ਵਾਰੀ ਉਹਨਾਂ ਨੂੰ ਟੈਸਟ ਕਰਦੇ ਹੋਣੇ ਆ ਜੀ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਹਨੀਵਿਲ ਦਾ ਜਿਹੜਾ ਪਲਾਂਟ ਹੈਗਾ ਉੱਥੇ ਹੀ ਇੱਕ ਰਾਊਂਡ ਟੇਬਲ ਡਿਸਕਸ਼ਨ ਵੀ ਜਿਹੜੀ ਕੀਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜਾ ਆਪਣਾ ਮੁਲਕ ਆ ਉਹ ਖੋਲ੍ਹਣਾ ਪੈਣਾ ਆ। ਅਸੀਂ ਇੱਕ ਬਹੁਤ ਗ੍ਰੇਟ ਕੰਟਰੀ ਹੈਗੇ ਆ, ਅਸੀਂ ਇਸ ਨੂੰ ਬੰਦ ਨਹੀਂ ਰੱਖ ਸਕਦੇ ਵੀ ਇੱਦਾਂ ਕਿੱਦਾਂ ਹੋ ਜਾਊਗਾ 5 ਸਾਲਾਂ ਤੱਕ ਅਸੀਂ ਜਿਹੜਾ ਬੰਦ ਰੱਖੀਏ। ਇੱਕ ਕੁਐਸਚਨ ਉਹਨਾਂ ਨੂੰ ਜਿਹੜਾ ਪੁੱਛਿਆ ਗਿਆ ਕਰੋਨਾ ਵਾਇਰਸ ਟਾਸਕ ਫੋਰਸ ਦੇ ਬਾਰੇ ਵੀ ਉਹਨੂੰ ਵੀ ਜਿਹੜਾ ਤੁਸੀਂ ਇੱਕ ਤਰ੍ਹਾਂ ਨਾਲ ਵਾਈਂਡਿੰਗ ਡਾਊਨ ਕਰਨ ਜਾ ਰਹੇ ਆ, ਉਹਨੇ ਕਿਹਾ ਵੀ ਹਾਂ ਉਸ ਨੂੰ ਵੀ ਜਿਹੜਾ ਆ ਅਸੀਂ ਬੰਦ ਕਰਨ ਜਾ ਰਹੇ ਹਾਂ। ਜੀ ਬਿਲਕੁਲ, ਉਹਨਾਂ ਨੇ ਕਿਹਾ ਵੀ ਡਿਸਬੈਂਡ ਕਰਾਂਗੇ, ਯਾਨੀ ਕਿ ਇੱਕ ਹਿਸਾਬ ਦੇ ਨਾਲ ਉਸ ਨੂੰ ਤੋੜ ਦਿੱਤਾ ਜਾਊਗਾ ਅਤੇ ਬਹੁਤਾ ਜਿਹੜਾ ਉਹ ਉਸ ਦੇ ਵਿੱਚ ਹੁਣ ਕੰਮ ਨਹੀਂ ਹੋਊਗਾ। ਇੱਕ ਪਾਸੇ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ 70,000 ਤੋਂ ਉੱਤੇ ਲੋਕ ਮਰ ਚੁੱਕੇ ਨੇ, ਅਤੇ ਦੂਜੇ ਪਾਸੇ ਜਿਹੜੀ ਇਹ ਇੱਦਾਂ ਲੱਗ ਰਿਹਾ ਗੈਰ ਜ਼ਿੰਮੇਵਾਰਾਨਾ ਜਿਹੜੇ ਕਦਮ ਆ ਇੱਧਰੋਂ ਲੀਡਰਸ਼ਿਪ ਦੇ ਵੱਲੋਂ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਇਹ ਇੱਦਾਂ ਲੱਗ ਰਿਹਾ ਵੀ ਆ ਬੈਲ ਮੁਝੇ ਮਾਰ ਵਾਲੀ ਜਿਹੜੀ ਗੱਲ ਕਿਤੇ ਨਾ ਕਿਤੇ ਜਿਹੜੀ ਉਹ ਹੋਵੇਗੀ। ਕੱਲ੍ਹ ਜਿਹੜੇ ਡਾਕਟਰ ਬਰਕਸ ਸੀਗੇ ਉਹਨਾਂ ਨੇ ਕਿਹਾ ਵੀ ਇਹ ਚਿੰਤਾ ਦਾ ਵਿਸ਼ਾ ਆ ਵੀ ਜਿਹੜੇ ਲੋਕ ਸੋਸ਼ਲ ਡਿਸਟੈਂਸਿੰਗ ਨੂੰ ਡਿਸਰਿਗਾਰਡ ਕਰਦੇ ਹੋਏ ਜਿਹੜੇ ਪ੍ਰੋਟੈਸਟ ਵੀ ਜਿਹੜੇ ਉਹ ਕਰ ਰਹੇ ਨੇ, ਨਾ ਉਹਨਾਂ ਨੇ ਮਾਸਕ ਪਾਇਆ ਅਤੇ ਨਾ ਉਹਨਾਂ ਨੇ ਜਿਹੜੀ ਸਰੀਰਕ ਦੂਰੀਆਂ ਜਿਹੜੀਆਂ ਰੱਖੀਆਂ ਆ, ਬਾਅਦ ਦੇ ਵਿੱਚ ਇਸ ਸਮੱਸਿਆ ਦਾ ਕਾਰਨ ਬਣ ਸਕਦੀ ਆ। ਇਸੀ ਚੀਜ਼ ਤੋਂ ਬਚਣ ਦੇ ਲਈ ਤਾਂ ਇਹ ਸਾਰਾ ਸੋਸ਼ਲ ਡਿਸਟੈਂਸਿੰਗ ਇਹ ਸਾਰੇ ਕੁਛ ਜਿਹੜੇ ਕਦਮ ਚੱਕੇ ਗਏ ਸੀਗੇ, ਪਰ ਜੇ ਲੋਕ ਜਾਣ ਬੁੱਝ ਕੇ ਮੌਤ ਨੂੰ ਗਲੇ ਪਾ ਰਹੇ ਆ ਤਾਂ ਫਿਰ ਇਹਦੇ ਵਿੱਚ ਬਾਅਦ ਦੇ ਵਿੱਚ ਭਾਰ ਜਿਹੜਾ ਆ ਉਹ ਸਾਰਾ ਹਸਪਤਾਲਾਂ ਦੇ ਉੱਤੇ ਜਿਹੜਾ ਉਹ ਪੈਣਾ ਆ ਕਈ ਲੋਕਾਂ ਦੀਆਂ ਜਿਹੜੀਆਂ ਮੂਰਖਤਾ ਦੇ ਕਰਕੇ। ਸੋ ਇਹ ਬਾਅਦ ਦੇ ਵਿੱਚ ਫਿਰ ਕਹਿਣਾ ਵੀ ਸਾਨੂੰ ਬਚਾਇਆ ਨਹੀਂ, ਅਸੀਂ ਬਚੇ ਨਹੀਂ, ਇਹ ਹੋ ਗਿਆ ਉਹ ਹੋ ਗਿਆ। ਸੋ ਭਾਈ ਪਹਿਲਾਂ ਹੀ ਅਕਲ ਨੂੰ ਹੱਥ ਮਾਰੋ ਅਤੇ ਆਪਣਾ ਜਿਹੜਾ ਬਚਾਅ ਆ ਖੁਦ ਤੁਸੀਂ ਉਸ ਕਰਨ ਵੱਲ ਨੂੰ ਵਧੋ ਜੀ। ਸੋ ਬਿਲਕੁਲ ਕੁਛ ਕੁ ਆਪਾਂ ਜੇ ਐਗਜ਼ਾਮਪਲਾਂ ਡਿਸਕਸ ਕਰਦੇ ਜਾਈਏ ਸਰੋਤਿਆਂ ਦੇ ਨਾਲ, ਰਾਜਕਨਵੀਰ ਸਿੰਘ ਜੀ ਜਿਹੜੇ ਆਪਣੇ ਸਰੋਤੇ ਕੰਮ ਵੀ ਕਰ ਰਹੇ ਵੱਡੇ ਵੱਡੇ ਪਲਾਂਟਾਂ ਦੇ ਵਿੱਚ, ਖਾਸ ਕਰਕੇ ਫੂਡ ਵਾਲੇ ਪਲਾਂਟਸ ਦੇ ਵਿੱਚ, ਜਿਹੜਾ ਕਹਿੰਦੇ ਭਈ ਟਾਈਸਨ ਜਿਹੜੇ ਹੈਗੇ ਟਾਈਸਨ ਫੂਡਸ ਦਾ ਪਲਾਂਟ ਆ, ਉੱਥੇ 730 ਵਰਕਰਸ ਜਿਹੜੇ ਆ ਉਹ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਟੈਸਟਡ ਪਾਏ ਗਏ ਸੀ। ਸੋ ਇਹ ਬਹੁਤ ਵੱਡੀ ਗਿਣਤੀ ਆ। ਇਹ 58% ਪੈਰੀਜ਼ ਪਲਾਂਟ ਜਿਹੜਾ ਹੈਗਾ ਆ ਟਾਈਸਨ ਦਾ, ਉੱਥੇ ਜਿਹੜੇ ਇਹ ਵਰਕਰਸ ਆ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ। ਮੈਸਾਚੂਸੈਟਸ ਦੇ ਵਿੱਚ ਸੈਕਿੰਡ ਜਿਹੜਾ ਹੈਗਾ ਆ ਵਾਲਮਾਰਟ, ਇਹ ਬੰਦ ਕਰਨਾ ਪਿਆ ਕਿਉਂਕਿ ਇਸ ਵਾਲਮਾਰਟ ਦੇ 58 ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ। ਸੋ ਪਲੀਜ਼ ਭਾਈ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਹੈਗੇ ਆ, ਕਿਤੇ ਵੀ ਤੁਸੀਂ ਦੁਨੀਆ 'ਚ ਸੁਣ ਰਹੇ ਹੈਗੇ ਆ, ਜਦੋਂ ਵੀ ਤੁਸੀਂ ਕਿਤੇ ਬਾਹਰ ਜਾਣਾ ਆ ਜ਼ਰੂਰੀ ਕੰਮ ਦੇ ਲਈ, ਈਵਨ ਸਟੋਰ 'ਚ ਵੀ ਜਾਣਾ ਆ, ਬੜੇ ਕੇਅਰਫੁਲ ਹੋ ਕੇ ਜਾਓ। ਜ਼ਰੂਰਤ ਤੋਂ ਬਿਨਾਂ ਹਜੇ ਵੀ ਨਾ ਜਾਓ, ਕਿਉਂਕਿ ਹਜੇ ਵੀ ਜਿਹੜੀ ਕਰੋਨਾ ਵਾਇਰਸ ਆ, ਜਿੰਨੇ ਵੀ ਸਾਇੰਟਿਸਟ ਆ, ਜਿੰਨੇ ਵੀ ਡਾਕਟਰਸ ਆ, ਉਹ ਕਹਿ ਰਹੇ ਵੀ ਅਸੀਂ ਕੋਈ ਇਸ ਜਿਹੜਾ ਪੈਂਡੈਮਿਕ ਆ ਇਹ 'ਚ ਜਰਾ ਰੱਤੀ ਭਰ ਵੀ ਇਹਦੇ 'ਤੇ ਕੋਈ ਜਿਹੜਾ ਘਟਿਆ ਨਹੀਂ ਹੈਗਾ। ਸੋ ਪੂਰੇ ਦੇ ਪੂਰੇ ਜਿਹੜਾ ਕੇਅਰਫੁਲ ਰਹੋ ਜੀ। ਬਿਲਕੁਲ, ਇਹ ਬਾਰ-ਬਾਰ ਇਹ ਕਿਹਾ ਜਾ ਰਿਹਾ ਵੀ ਜੇ ਮੁੜ ਕੇ ਦੁਬਾਰਾ ਰੀਓਪਨ ਕਰਨ ਦੀਆਂ ਗੱਲਾਂ ਹੈ, ਇਹ ਤਾਂ ਹੁਣ ਦੇਖੋ ਪੋਲੀਟੀਕਲ ਲੜਾਈ ਵੀ ਹੋਣੀ ਆ, ਲੋਕਾਂ ਦੀ ਵੀ ਜਿਹੜੀ ਆ ਇਹ ਲੜਾਈ ਆ, ਜਿਹੜੇ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਹੈਗਾ ਆ, ਸਾਰਾ ਕੁਝ ਹੈਗਾ ਆ, ਅਤੇ ਉਹ ਹੁਣ ਕਿਤੇ ਨਾ ਕਿਤੇ ਡਰਿਆ ਵੀ ਕਿਤੇ ਹੁਣ ਜਾਣ ਬੁੱਝ ਕੇ, ਕਿਤੇ ਬਹੁਤ ਜ਼ਿਆਦਾ ਜਾਣ ਬੁੱਝ ਕੇ ਨਹੀਂ ਵੀ ਕਿਤੇ ਇੱਕ ਅੱਧਾ ਬਿਮਾਰ ਇੱਕ ਥਾਂ ਦੇ ਉੱਤੇ ਜਾਂਦਾ ਅਤੇ ਜਦੋਂ ਸਾਰੇ ਜਾਣੇ ਹੀ ਘੁੰਮ ਫਿਰ ਰਹੇ ਹੋਣਗੇ, ਬਾਹਰ ਓਪਨ ਨੇ, ਬਿਜ਼ਨਸ ਸਾਰੇ ਪਾਸੇ ਓਪਨ ਨੇ, ਤਾਂ ਜੇ ਉੱਥੇ ਹਾਈਜੀਨ ਦਾ ਅਤੇ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਨਾ ਰੱਖਿਆ ਗਿਆ ਤਾਂ ਇਹ ਫਿਰ ਅੱਗੇ ਤੋਂ ਅੱਗੇ ਜਿਹੜਾ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਹੈ। ਸੋ ਇਹ ਹੁਣ ਕਾਫੀ ਜ਼ਿਆਦਾ ਇੱਕ ਪ੍ਰੋਬਲਮ ਹੈਗੀ ਹੈ। ਰਾਸ਼ਟਰਪਤੀ ਟਰੰਪ ਨੇ ਅੱਜ ਆਸ਼ਾ ਪ੍ਰਗਟਾਈ ਹੈਗੀ ਆ ਵੀ ਕਹਿੰਦੇ ਵੀ 2020 ਦੇ ਐਂਡ ਤਾਈਂ ਜਿਹੜੀ ਆ ਉਹ ਆਪਣੀ ਅਮਰੀਕਾ ਆ ਉਸ ਦੇ ਕੋਲ ਕੋਈ ਨਾ ਕੋਈ ਵੈਕਸੀਨ ਜਿਹੜੀ ਉਹ ਹੋ ਜਾਊਗੀ। ਉੱਧਰ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ 70,000 ਤੋਂ ਜਿਹੜਾ ਆਂਕੜਾ ਆ ਉਹ ਤਾਂ ਵੱਲ ਨੂੰ ਜਿਹੜਾ ਉਹ ਵੱਧਦਾ ਜਾ ਰਿਹਾ ਹੈਗਾ, ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆਪਾਂ ਉਹ ਦੱਸ ਰਹੇ ਹਾਂ। ਅਤੇ ਉੱਧਰ ਹਰਜੋਤ ਸਿੰਘ ਜੀ ਮਈ ਦਾ ਮਹੀਨੇ ਦੇ ਸ਼ੁਰੂਆਤੀ ਦਿਨ ਨੇ ਅਤੇ ਇਸ ਮਹੀਨੇ ਦਾ ਹੁਣ ਰੈਂਟ, ਮੌਰਗੇਜਿਸ, ਇਹ ਸਾਰੀ ਜਿਹੜੀਆਂ ਪੇਮੈਂਟਸ ਉਹ ਡਿਊ ਹੋ ਗਈਆਂ। ਬਹੁਤ ਸਾਰੇ ਲੋਕ ਜਿਨ੍ਹਾਂ ਜਿਹੜੇ ਜੋਬਸ ਤੋਂ ਬਗੈਰ ਨੇ ਉਹਨਾਂ ਦੇ ਲਈ ਹੁਣ ਕਾਫੀ ਜਿਹੜੀ ਚਿੰਤਾ ਦਾ ਜਿਹੜਾ ਉਹ ਫਿਕਰ ਆ ਉਹ ਬਣਿਆ ਪਿਆ, ਆਲਮ ਬਣਿਆ ਪਿਆ ਆ। ਜਿਹੜੇ ਕਈ ਸਟਿਮੂਲਸ ਚੈੱਕ ਦੀ ਅਜੇ ਵੀ ਇੰਤਜ਼ਾਰ ਦੇ ਵਿੱਚ ਆ, ਉਹਨਾਂ ਦੇ ਲਈ ਵੀ ਇਹ ਟੈਨਸ਼ਨ ਬਣੀ ਪਈ ਆ। ਅਨਇੰਪਲੋਇਮੈਂਟ ਵੀ ਪੂਰੀ ਤਰ੍ਹਾਂ ਸਟਰੀਮਲਾਈਨਡ ਜਿਹੜੀ ਆ ਉਹ ਨਹੀਂ ਚੱਲ ਰਹੀ। ਕੈਲੀਫੋਰਨੀਆ ਵਰਗਾ ਸੂਬਾ ਆ ਉਹ ਆਲਰੇਡੀ ਫੈਡਰਲ
ਜਿਹੜੀ ਸਰਕਾਰ ਉਸ ਦੇ ਮੂਹਰੇ ਝੋਲੀ ਅੱਡੀ ਆ ਵੀ ਸਾਨੂੰ ਜਿਹੜੇ ਜੀ ਹੁਣ ਥੋੜ੍ਹੀ ਫੰਡਿੰਗ ਦਿਓ, ਕਿਉਂਕਿ ਸਾਡੀ ਜਿਹੜੀ ਅਨਇੰਪਲੋਇਮੈਂਟ ਇੰਸ਼ੋਰੈਂਸ ਵਾਲੀ ਫੰਡਿੰਗ ਆ ਉਹ ਸੁੱਕਦੀ ਜਾਂਦੀ ਆ, ਮੁੱਕਦੀ ਜਾਂਦੀ ਆ। ਸੋ ਆਉਣ ਵਾਲੀ ਸਥਿਤੀ ਜਿਹੜੀ ਆ ਕਾਫੀ ਮਜਬੂਰੀਆਂ ਭਰੀ ਵਸ ਵੀ ਜਿਹੜੀ ਹੋਣੀ ਹੈ, ਜਿਸ ਕਰਕੇ ਲੋਕਾਂ ਨੇ ਕੰਮਾਂ 'ਤੇ ਜਾਣਾ ਤਾਂ ਉਹਨਾਂ ਨੂੰ ਪੈਣਾ ਹੀ ਆ, ਕਿਉਂਕਿ ਕਮਾਈਆਂ ਵੀ ਜਿਹੜੀਆਂ ਉਹਨਾਂ ਨੇ ਕਰਨੀਆਂ ਆ, ਕੁਛ ਨਾ ਕੁਛ ਕੰਮਕਾਰ ਵੀ ਜਿਹੜੇ ਉਹ ਚਲਾਉਣੇ ਆ। ਪਰ ਫਿਰ ਉਹੀ ਆ ਵੀ ਜਾਨ ਹੈ ਤਾਂ ਜਹਾਨ ਹੈ ਵਾਲੀ ਜਿਹੜੀ ਗੱਲਬਾਤ ਦੇ ਵਿੱਚ ਬਣਨੀ ਆ। ਸੋ ਇਹ ਬੜਾ ਹੀ ਇੱਕ ਡਾਵਾਂਡੋਲ ਸਥਿਤੀ ਜਿਹੜੀ ਆਉਣ ਵਾਲੇ ਸਮੇਂ 'ਚ ਬਣਨੀ ਆ। ਸੋ ਜਿਨ੍ਹਾਂ ਨੇ ਵੀ ਜਿੱਥੇ ਵੀ ਜਾਣਾ ਆ, ਉਹ ਭਾਈ ਬਿਲਕੁਲ ਧਿਆਨ ਦੇ ਨਾਲ ਪੂਰਾ ਆਪਣਾ ਸਤਰਕਤਾ ਸੁਚੇਤ ਰਹਿ ਕੇ ਹਾਈਜੀਨ ਦਾ, ਕਲੀਨੀਨੈਸ ਦਾ, ਸਾਫ ਸਫਾਈ ਦਾ ਪੂਰਾ ਉਹ ਧਿਆਨ ਤੁਸੀਂ ਰੱਖਣਾ ਹੀ ਰੱਖਣਾ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜੇ ਇੱਕ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਨਾਰਦਰਨ ਕੈਲੀਫੋਰਨੀਆ ਦੀਆਂ ਜਿਹੜੀਆਂ ਕਾਉਂਟੀਜ਼ ਹੈਗੀਆਂ, ਜਿਹੜੇ ਆਪਣੇ ਬਿਜ਼ਨਸਸ ਖੋਲ੍ਹ ਰਹੇ ਆ, ਉਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਹੈ ਵੀ ਤੁਸੀਂ ਬਹੁਤ ਵੱਡੀ ਜਿਹੜੀ ਆ ਗਲਤੀ ਕਰਨ ਜਾ ਰਹੇ ਆ। ਖਾਸ ਕਰਕੇ ਜਿਹੜੇ ਰੈਸਟੋਰੈਂਟ, ਜਿਮ, ਬਿਊਟੀ ਸਲੂਨ ਅਤੇ ਸਪਾਜ਼ ਜਿਹੜੇ ਖੋਲ੍ਹਣ ਜਾ ਰਹੇ ਆ, ਉਹ ਕਹਿੰਦੇ ਵੀ ਇਹਦੇ ਨਾਲ ਜਿਹੜੀ ਆ ਕਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਗਿਣਤੀ ਵੱਧ ਸਕਦੀ ਹੈਗੀ ਆ, ਕਿਉਂਕਿ ਇੱਥੇ ਸੋਸ਼ਲ ਡਿਸਟੈਂਸ ਰੱਖਣ ਦੀ ਜਿਹੜੇ ਚਾਂਸ ਆ ਉਹ ਬਹੁਤ ਘੱਟ ਸਕਦੇ ਆ। ਜਦੋਂ ਹੁਣ ਬਿਊਟੀ ਸਲੂਨ 'ਚ ਜਾਊਂਗੇ, ਕਿੰਨੀ ਕੁ ਦੂਰ ਸੋਸ਼ਲ ਡਿਸਟੈਂਸ ਰੱਖੂਗੇ, ਜਾਂ ਜਿਮ ਦੇ ਵਿੱਚ, ਜਾਂ ਰੈਸਟੋਰੈਂਟ ਦੇ ਵਿੱਚ, ਜਾਂ ਸਪਾਜ਼ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਹੁਣ ਤੱਕ 56,000 ਕੇਸ ਕਰੋਨਾ ਵਾਇਰਸ ਦੇ ਹੋ ਚੁੱਕੇ ਆ, ਅਤੇ ਬੇ ਏਰੀਏ ਦੇ ਵਿੱਚ 9,000 ਤੋਂ ਵੱਧ ਕੇਸ ਜਿਹੜੇ ਹੋ ਚੁੱਕੇ ਆ। ਜੀ ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਪੁਲਿਸ ਦੇ ਨਾਲ ਨਿਊਯਾਰਕ ਦੇ ਵਿੱਚ ਝੜਪਾਂ ਜਿਹੜੀਆਂ ਉਹ ਦੇਖੀਆਂ ਗਈਆਂ ਸੀਗੀਆਂ। ਇਹ ਇੱਥੇ ਨਾ ਇਹਨਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਆ ਪੁਲਿਸ ਵਾਲਿਆਂ ਦੀ ਕਹਿੰਦੇ ਕਾਫੀ ਨਜ਼ਰ ਆਈ ਸੀ। ਜਿਹੜੇ ਜਿਨ੍ਹਾਂ ਨੇ ਕਈ ਵੀਡੀਓਜ਼ ਜਿਹੜੀਆਂ ਪੋਸਟ ਕੀਤੀਆਂ, ਕਹਿੰਦੇ ਬਲੈਕ ਕਮਿਊਨਿਟੀਜ਼ ਦੇ ਵਿੱਚ ਜਿਹੜੇ ਪੁਲਿਸ ਵਾਲੇ ਸੀ ਉਹ ਹੱਥੋਂ ਪਾਈ ਜਿਹੜੀ ਕਰ ਰਹੇ ਸੀ, ਅਤੇ ਜਿਹੜੇ ਵਾਈਟ ਨੇਬਰਹੁੱਡ ਸੀ ਉਹਨਾਂ ਦੇ ਵਿੱਚ ਹੈਂਡ ਸੈਨੀਟਾਈਜ਼ਰ ਅਤੇ ਜਿਹੜੇ ਮਾਸਕ ਆ ਉਹ ਵੰਡ ਰਹੇ ਸੀਗੇ। ਉਹੀ ਕਹਿੰਦੇ ਲੋਕ ਨੇ, ਉਹ ਵੀ ਜਿਹੜੇ ਸ਼ੈਲਟਰ ਇਨ ਪਲੇਸ ਦੀ ਉਲੰਘਣਾ ਦੇ ਵਿੱਚ ਸੀ, ਦੂਜੇ ਪਾਸੇ ਵੀ ਸ਼ੈਲਟਰ ਇਨ ਪਲੇਸ ਦੀ ਉਲੰਘਣਾ ਸੀ। ਇੱਕ ਪਾਸੇ ਜਿਹੜੀ ਐਕਸੈਸਿਵ ਫੋਰਸ ਵਰਤੀ ਜਾ ਰਹੀ ਆ, ਅਤੇ ਇੱਕ ਪਾਸੇ ਜਿਹੜਾ ਆ ਇੱਦਾਂ ਦਿਖਾਇਆ ਜਾ ਰਿਹਾ ਵੀ ਅਸੀਂ ਤੁਹਾਡੀ ਉਹ ਸੇਵਾ ਦੇ ਵਿੱਚ ਹੈਗੇ ਆ। ਸੋ ਉਹ ਜਿਹੜੇ ਇਸ ਟਾਈਮ ਵੀਡੀਓਜ਼ ਕਾਫੀ ਜ਼ਿਆਦਾ ਜਿਹੜੀਆਂ ਉਹ ਵਾਇਰਲ ਹੋ ਚੁੱਕੀਆਂ, ਜਿਸ ਕਰਕੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਹੈੱਡ ਹੈਗੇ ਉਹਨਾਂ ਨੇ ਕਿਹਾ ਆ ਵੀ ਉਹ ਜਿਹੜੇ ਆਫਿਸਰਸ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਊਗੀ। ਕਈ ਜਿਹੜੇ ਆਫਿਸਰਸ ਆ ਪੈਂਡਿੰਗ ਇਨਵੈਸਟੀਗੇਸ਼ਨ, ਉਹਨਾਂ ਨੂੰ ਜਿਹੜਾ ਛੁੱਟੀ ਦੇ ਉੱਤੇ ਉਹ ਘੱਲ ਦਿੱਤਾ ਗਿਆ ਹੈਗਾ। ਸੋ ਇਹ ਵੀ ਜਿਹੜੀ ਸਥਿਤੀ ਇਸ ਟਾਈਮ ਬਣੀ ਹੋਈ ਹੈ। ਹਰਜੋਤ ਸਿੰਘ ਜੀ, ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਵਿੱਚ ਡੈਥ ਟੋਲ ਆ ਥੱਲੇ ਵੱਲ ਨੂੰ ਜਾ ਰਹੀ ਸੀ, ਪਰ ਅੱਜ ਅਚਾਨਕ ਇੱਕ ਵਾਰੀ ਫਿਰ ਸਪਾਈਕ ਇਹ ਕਰ ਗਈ ਆ, ਅਤੇ ਅੱਜ ਅਮਰੀਕਾ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਸੰਖਿਆ ਆ ਉਹ 2400 ਤੋਂ ਵੱਧ ਜਿਹੜੀਆਂ ਮੌਤਾਂ ਆ ਅੱਜ ਦੇ ਦਿਨ ਦੇ ਵਿੱਚ ਹੋ ਚੁੱਕੀਆਂ ਹੋਈਆਂ ਆ। ਸੋ ਇਹ 70,500 ਤੋਂ ਉੱਤੇ ਇਸ ਟਾਈਮ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਮੌਤਾਂ ਹੋਈਆਂ ਆ। ਸੋ ਪੁਲਿਸ ਦੇ ਬਾਰੇ ਇਹ ਇੱਕ ਖਬਰ ਸੀ। ਕੈਲੀਫੋਰਨੀਆ ਦੇ ਵਿੱਚ ਲੋਡਾਈ ਦਾ ਇੱਕ ਜਿਹੜੇ ਚਰਚ ਵਾਲੇ ਆ ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀਗਾ ਗਵਰਨਰ ਦੇ ਉੱਤੇ, ਤਾਂ ਉਸ ਲਾਸੂਟ ਦੇ ਵਿੱਚ ਲੋਡਾਈ ਦੇ ਚਰਚ ਦੇ ਖਿਲਾਫ ਜਿਹੜਾ ਫੈਸਲਾ ਅਦਾਲਤ ਦੇ ਵਿੱਚੋਂ ਜਿਹੜਾ ਆਇਆ ਆ, ਅਤੇ ਉਹਨਾਂ ਨੇ ਇਹ ਕਰਕੇ ਲਾਸੂਟ ਕੀਤਾ ਸੀਗਾ ਵੀ ਸਾਡੇ ਜਿਹੜੇ ਰਾਈਟਸ ਆ ਉਹਨਾਂ ਦੀ ਉਲੰਘਣਾ ਜਿਹੜੀ ਆ ਕੀਤੀ ਜਾ ਰਹੀ ਆ। ਪਰ ਅਦਾਲਤ ਦੇ ਵਿੱਚੋਂ ਜਿਹੜੇ ਜੱਜ ਆ ਉਹਨਾਂ ਨੇ ਇਹ ਆਖਿਆ ਵੀ ਇਸ ਦੇ ਵਿੱਚ ਪਬਲਿਕ ਸੇਫਟੀ ਨੂੰ ਖਤਰਾ ਸੀਗਾ, ਇਸ ਕਰਕੇ ਇਹ ਜਿਹੜਾ ਫੈਸਲਾ ਆ ਅਸੈਂਸ਼ੀਅਲ ਜਿਹੜਾ ਐਮਰਜੈਂਸੀ ਪਾਵਰਸ ਦੇ ਤਹਿਤ ਗਵਰਨਰ ਦੇ ਕੋਲ ਜਿਹੜਾ ਸੀਗਾ ਉਹ ਠੀਕ ਫੈਸਲਾ ਸੀਗਾ। ਸੋ ਇਸ ਨੂੰ ਜਿਹੜਾ ਉਹ ਆਪਾਂ ਗਲਤ ਉਹ ਨਹੀਂ ਕਰਾਰ ਦੇ ਸਕਦੇ। ਉਸ ਚਰਚ ਨੂੰ ਪੁਲਿਸ ਵਾਲਿਆਂ ਨੇ ਵੀ ਰੋਕਿਆ, ਬੜਾ ਕੁਛ ਉਹਨਾਂ ਨੇ ਆਖਿਆ, ਫਿਰ ਵੀ ਉਹ ਗੈਦਰਿੰਗ ਕਰਨੋਂ ਉਹ ਨਹੀਂ ਸੀ ਹਟੇ। ਫਿਰ ਬਾਅਦ ਦੇ ਵਿੱਚ ਜਿਹੜਾ ਲੈਂਡਲੋਰਡ ਸੀ ਉਹਨੇ ਜਾ ਕੇ ਆਪਣੇ ਤਾਲੇ ਚੇਂਜ ਕੀਤੇ, ਫਿਰ ਜਾ ਕੇ ਉਹਨਾਂ ਦੀਆਂ ਗੈਦਰਿੰਗ ਜਿਹੜੀਆਂ ਉਹ ਹਟੀਆਂ ਸੀ। ਹੁਣ ਤੁਸੀਂ ਇਹਦੀ ਥਾਂ ਦੇ ਉੱਤੇ ਕੋਈ ਹੋਰ ਰੱਖ ਕੇ ਦੇਖੋ ਵੀ ਉਸ ਚਰਚ ਦੀ ਥਾਂ 'ਤੇ ਕੋਈ ਹੋਰ ਰਿਲੀਜਨ ਵਾਲਾ ਹੁੰਦਾ ਤਾਂ ਕਿੱਦਾਂ ਦਾ ਰੌਲਾ ਅਤੇ ਕਿੱਦਾਂ ਦਾ ਬਵਾਲ ਜਿਹੜਾ ਉੱਥੇ ਪਿਆ ਹੋ ਸਕਦਾ ਸੀ। ਇਕੱਠ ਦੀ ਤੁਸੀਂ ਗੱਲ ਕਰ ਰਹੇ ਹਾਂ, ਸੈਨੋਜ਼ੇ ਦੇ ਵਿੱਚ ਪਿਛਲੇ ਐਤਵਾਰ ਸੈਨੋਜ਼ੇ ਕੈਲੀਫੋਰਨੀਆ 'ਚ ਕਹਿੰਦੇ 100 ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਜਿਹੜਾ ਇਕੱਠ ਆ ਕਿੰਗ ਰੋਡ ਅਤੇ ਸਟੋਰੀ ਰੋਡ 'ਤੇ ਸਪੈਨਿਸ਼ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੇ ਕਰ ਲਿਆ, ਕਿਉਂਕਿ ਉਹਨਾਂ ਦਾ ਅੱਜ ਸਿੰਕੋ ਡੇ ਮਾਇਓ ਹੈਗਾ ਆ। ਸੋ ਉਸ ਨੂੰ ਉਹ ਕਹਿੰਦੇ ਸੈਲੀਬ੍ਰੇਟ ਕਰ ਰਹੇ ਸੀ, ਕੋਈ ਸੋਸ਼ਲ ਡਿਸਟੈਂਸ ਨਹੀਂ ਰੱਖਿਆ। ਜਿਹੜੇ ਉੱਥੇ ਦੇ ਬਿਜ਼ਨਸਸ ਆ, ਇੱਕ ਬਿਜ਼ਨਸ ਉਹਨਾਂ ਨੇ ਕਿਹਾ ਸਿਰਫ ਕਹਿੰਦਾ ਮੈਂ ਇੱਕ ਬੰਦਾ ਹੀ ਦੇਖਿਆ ਜਿਹਨੇ ਮੂੰਹ ਦੇ ਉੱਤੇ ਮਾਸਕ ਪਾਇਆ ਸੀ, ਕਿਸੇ ਨੇ ਵੀ ਮਾਸਕ ਨਹੀਂ ਪਾਇਆ ਸੀ। ਸੋ ਜਦੋਂ ਸੈਨੋਜ਼ੇ ਪੁਲਿਸ ਨੂੰ ਕੰਟੈਕਟ ਕੀਤਾ ਗਿਆ ਮੀਡੀਆ ਵੱਲੋਂ, ਅਤੇ ਸੈਨੋਜ਼ੇ ਪੁਲਿਸ ਦੇ ਚੀਫ ਐਡੀ ਗਾਰਸੀਆ ਜਿਹੜੇ ਆ
ਉਹ ਕਹਿੰਦੇ ਆ ਵੀ ਸਾਡੇ ਲਈ ਕੰਟਰੋਲ ਕਰਨਾ ਬੜਾ ਔਖਾ ਆ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ, ਪਰ ਇਹ ਮਾੜੀ ਗੱਲ ਆ ਕਿਉਂਕਿ ਇਹਦੇ ਨਾਲ ਬਿਮਾਰੀ ਫੈਲ ਸਕਦੀ ਆ। ਸੋ ਸੰਡੇ ਨੂੰ ਇੰਨਾ ਵੱਡਾ ਇਕੱਠ ਹੋਣ ਤੋਂ ਬਾਅਦ ਜਿਹੜੀ ਆ ਸੈਨੋਜ਼ੇ ਦੀ ਪੁਲਿਸ ਕਹਿੰਦੀ ਵੀ ਅੱਜ ਸ਼ਾਮ ਨੂੰ ਵੀ ਜਿਹੜਾ ਸਿੰਕੋ ਡੇ ਮਾਇਓ ਇਹ ਸਪੈਨਿਸ਼ ਲੋਕਾਂ ਦਾ ਬਹੁਤ ਵੱਡਾ ਮੇਲਾ ਹੁੰਦਾ ਹੈਗਾ ਆ। ਸੋ ਉਹ ਵੀ ਅੱਜ ਵੀ ਸ਼ਾਇਦ ਵੱਡੀ ਗਿਣਤੀ 'ਚ ਹੋਣ। ਉਹ ਕਹਿੰਦੇ ਵੀ ਅਸੀਂ ਪੂਰੀ ਜਿਹੜੀ ਕੋਸ਼ਿਸ਼ ਆ ਉਸ ਨੂੰ ਇਕੱਠ ਨੂੰ ਰੋਕਣ ਦੀ ਕਰਾਂਗੇ। ਜੀ ਬਿਲਕੁਲ। ਸੋ ਆਪਣੇ ਕਈ ਸਰੋਤਿਆਂ ਨੂੰ ਜੇ ਜਾਣਕਾਰੀ ਥੋੜ੍ਹੀ ਜਿਹੀ ਇਸ ਦੇ ਬਾਰੇ ਦੇ ਕੇ ਜਾਈਏ ਤਾਂ ਸਿੰਕੋ ਡੇ ਮਾਇਓ ਬੇਸਿਕਲੀ ਮੇ ਦਾ 5th ਜਿਹੜਾ ਆ ਉਹ ਇੱਕ ਨਾਂ ਹੀ ਆ। ਸਿੰਕੋ 5 ਹੁੰਦਾ ਅਤੇ ਡੇ ਮਾਇਓ ਮਹੀਨਾ ਜਿਹੜਾ ਮਈ ਦਾ ਹੈ। ਸੋ ਇਹ ਨਪੋਲੀਅਨ ਦੀਆਂ ਜਿਹੜੀਆਂ ਫਰੈਂਚ ਫੋਰਸਿਸ ਆ 1962 ਦੇ ਵਿੱਚ ਉਸ ਇੱਕ ਜੰਗ ਦੇ ਵਿੱਚ ਮੈਕਸੀਕੋ ਦੇ ਲੋਕਾਂ ਦੀ ਜਿੱਤ ਹੋਈ ਸੀ। ਬੈਟਲ ਆਫ ਪੁਏਬਲਾ ਕਰਕੇ ਜਿਹੜਾ ਉਹ ਨਾਂ ਆ, ਉਸ ਕਰਕੇ ਇਸ ਨੂੰ ਮਨਾਇਆ ਜਾਂਦਾ। ਬਹੁਤ ਸਾਰੇ ਲੋਕ ਇਸ ਨੂੰ ਮੈਕਸੀਕੋ ਦੇ ਇੰਡੀਪੈਂਡੈਂਸ ਡੇ ਦੇ ਨਾਲ ਜਿਹੜਾ ਉਹ ਜੋੜ ਕੇ ਦੇਖਦੇ ਆ, ਪਰ ਨਹੀਂ, ਮੈਕਸੀਕੋ ਦਾ ਇੰਡੀਪੈਂਡੈਂਸ ਡੇ ਜਿਹੜਾ ਕਿਸੇ ਹੋਰ ਦਿਨ ਹੁੰਦਾ ਹੈ। ਅੱਜ ਦੇ ਦਿਨ ਜਿਹੜਾ ਇੱਕ 1862 ਦੀ ਇੱਕ ਜੰਗ ਸੀਗੀ ਉਸ ਦੇ ਵਿੱਚ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ, ਜਿਸ ਨੂੰ ਬੜੇ ਹੀ ਚਾਵਾਂ ਦੇ ਨਾਲ ਜਿਹੜਾ ਇਹ ਮਨਾਉਂਦੇ ਨੇ। ਜੀ ਬਿਲਕੁਲ, ਤੁਸੀਂ ਆਮ ਦੇਖ ਸਕਦੇ ਹੋ ਜਿੱਥੇ ਜਿੱਥੇ ਸਪੈਨਿਸ਼ ਮੂਲ ਦੇ ਲੋਕ ਮੈਜੋਰਟੀ 'ਚ ਰਹਿੰਦੇ ਆ, ਬੜੇ ਜਿਹੜੇ ਉਹਨੀ ਮੈਕਸੀਕੋ ਦੇ ਫਲੈਗ ਲਾ ਕੇ ਆਪਣੇ ਕਾਰਾਂ ਦੇ ਉੱਤੇ ਉਹ ਆਮ ਤੁਸੀਂ ਘੁੰਮਦੇ ਹੌਰਨ ਮਾਰਦੇ ਦੇਖ ਸਕਦੇ ਆ। ਸਾਡੇ ਸੈਨੋਜ਼ੇ ਸ਼ਹਿਰ ਦੇ ਵਿੱਚ ਜਿਹੜੇ ਸਪੈਨਿਸ਼ ਮੂਲ ਦੇ ਲੋਕ ਕਾਫੀ ਵੱਡੀ ਗਿਣਤੀ 'ਚ ਆ। ਸੋ ਕਿਉਂਕਿ ਇਹ ਮੈਕਸੀਕੋ ਹੀ ਸੀਗਾ ਜਿਹੜਾ ਕੈਲੀਫੋਰਨੀਆ ਇੱਕ ਟਾਈਮ ਦੇ ਉੱਤੇ ਮੈਕਸੀਕੋ ਹੀ ਸੀਗਾ। ਫਿਰ ਬਾਅਦ ਦੇ ਵਿੱਚ ਜਿਹੜਾ ਅਮਰੀਕਾ ਆ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਆਪਣਾ ਕਬਜ਼ਾ ਕਰ ਲਿਆ ਸੀਗਾ ਜਾਂ ਜੋ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ। ਜੀ ਉਹ ਲੂਜ਼ੀਆਨਾ ਸੀ ਜਿਹੜਾ ਬੜੇ ਘੱਟ ਪ੍ਰਾਈਸ ਤੇ ਜਿਹੜਾ ਖਰੀਦਿਆ ਸੀ ਉਹਨਾਂ ਨੇ। ਜੀ ਸੋ ਅਗਲੀ ਖਬਰ ਵੱਲ ਚੱਲੀਏ। ਸਵੇਰੇ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਵੀ ਬਹੁਤ ਜ਼ਿਆਦਾ ਕੰਪਨੀਆਂ ਦੇ ਵਿੱਚ ਜਿਹੜੀ ਆ ਲੇ ਆਫ ਚੱਲ ਰਹੀ ਹੈਗੀ ਆ। ਬਾਅਦ ਦੁਪਹਿਰ ਅੱਜ ਏਅਰ VNV ਜਿਹੜੀ ਕੰਪਨੀ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਆਪਣੀ ਕੰਪਨੀ ਦਾ 25% ਜੋਬ ਦੇ ਜਿਹੜੇ EMPLOYEES ਹੈਗੇ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ, ਜਿਸ ਦੀ ਟੋਟਲ ਗਿਣਤੀ 1900 ਦੇ ਕਰੀਬ ਬਣਦੀ ਆ। ਕਿਸੇ ਟਾਈਮ ਦੇ ਉੱਤੇ ਏਅਰ VNV ਜਿਹੜੀ ਆ ਬੜੇ ਟੌਪ 'ਤੇ ਸੀ, ਕਿਉਂਕਿ ਜਦੋਂ ਹੋਟਲ ਮੋਟਲਸ ਦੇ ਵਿੱਚ ਰੂਮ ਨਹੀਂ ਮਿਲਦਾ ਸੀ, ਲੋਕ ਆਮ ਜਿਹੜੇ ਆ ਏਅਰ VNV ਦੇ ਥਰੂ ਰੂਮ ਜਿਹੜੇ ਲੱਭ ਲੈਂਦੇ ਸੀ ਤਾਂ ਕਿ ਉੱਥੇ ਰਿਹਾ ਜਾ ਸਕੇ। ਸੋ ਏਅਰ VNV ਨੂੰ ਜਿਹੜਾ ਕਰੋਨਾ ਵਾਇਰਸ ਨੇ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਜਿਹੜਾ ਆ ਫਾਈਨੈਂਸ਼ੀਅਲੀ ਹਿੱਟ ਕੀਤਾ ਹੈਗਾ। ਜੀ ਹੁਣੇ ਖਬਰ ਆ ਰਹੀ ਹੈ ਸੁਪਰੀਮ ਕੋਰਟ ਦੇ ਜਸਟਿਸ ਰੂਥ ਬੇਡਰ ਗਿੰਗਸਬਰਗ ਆ, ਉਹਨਾਂ ਨੂੰ ਅਚਨਚੇਤੇ ਹਸਪਤਾਲ ਦੇ ਵਿੱਚ ਜਿਹੜਾ ਉਹ ਦਾਖਲ ਕਰਾਉਣਾ ਪਿਆ ਸੀਗਾ ਗਾਲ ਬਲੈਡਰ ਦੇ ਨਾਲ ਸੰਬੰਧਿਤ ਇੱਕ ਕੰਡੀਸ਼ਨ ਦੇ ਤਹਿਤ। ਜੌਨ ਹੌਪਕਿੰਸ ਹਸਪੀਟਲ ਜਿਹੜਾ ਬਾਲਟੀਮੋਰ ਆ ਉਸ ਦੇ ਵਿੱਚ ਇਹਨਾਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਸੀਗਾ। ਗੈਲਸਟੋਨ ਤੋਂ ਜਿਹੜੇ ਉਹ ਪੀੜਿਤ ਸੀਗੇ, ਆਲਰੇਡੀ ਇਹਨਾਂ ਦੇ ਕਈ ਜਿਹੜੇ ਆ ਟਿਊਮਰਸ ਦੇ ਬਾਰੇ ਇਲਾਜ ਜਿਹੜਾ ਉਹ ਹੋਇਆ ਸੀਗਾ। ਸੋ ਸੁਪਰੀਮ ਕੋਰਟ ਦੇ ਦੁਆਰਾ ਇਹ ਸਟੇਟਮੈਂਟ ਜਾਰੀ ਹੋਈ ਆ ਵੀ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਰੂਥ ਬੇਡਰ ਗਿੰਗਸਬਰਗ ਆ ਉਹ ਇੱਕ ਨਾਨ ਸਰਜੀਕਲ ਟਰੀਟਮੈਂਟ ਉਹਨਾਂ ਦਾ ਅੱਜ ਜੌਨ ਹੌਪਕਿਨ ਹਸਪੀਟਲ ਬੈਲਟੀਮੋਰ ਦੇ ਵਿੱਚ ਗਾਲ ਬਲੈਡਰ ਦੀ ਕੰਡੀਸ਼ਨ ਦੇ ਨਾਲ ਸੰਬੰਧਿਤ ਉਹ ਹੋਇਆ ਹੈਗਾ। ਸੋ ਕਹਿੰਦੇ ਵੀ 1-2 ਦਿਨ ਅਜੇ ਉਹ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਉਹ ਰਹਿਣਗੇ ਅਤੇ ਉੱਦਾਂ ਸੁਪਰੀਮ ਕੋਰਟ ਦੇ ਵੱਲੋਂ ਸਟੇਟਮੈਂਟ 'ਚ ਕਿਹਾ ਵੀ ਉਹ ਠੀਕ ਨੇ ਅਤੇ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਔਰਲ ਆਰਗੂਮੈਂਟਸ ਟੈਲੀ ਕਾਨਫਰੰਸ ਦੇ ਜ਼ਰੀਏ ਹੋਣਗੇ ਉਹ ਹਸਪਤਾਲ ਤੋਂ ਹੀ ਉਸ ਦੇ ਵਿੱਚ ਸ਼ਾਮਿਲ ਹੋਣਗੇ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਚਾਈਨਾ ਨੂੰ ਲੈ ਕੇ ਆ। ਕਹਿੰਦੇ ਭਈ ਜਿਹੜੀਆਂ ਚਾਈਨਾ ਦੀਆਂ ਅੰਦਰੂਨੀ ਰਿਪੋਰਟਸ ਹੈਗੀਆਂ ਉਹਨਾਂ ਦੇ ਮੁਤਾਬਕ ਕਹਿੰਦੇ ਜਿਹੜਾ ਬੀਜ਼ਿੰਗ ਆ ਉਹ ਬਹੁਤ ਹੀ ਜ਼ਿਆਦਾ ਜਿਹੜਾ ਆ ਬੈਕਲੈਸ਼ ਉਹਦੇ 'ਤੇ ਹੋ ਰਹੀ ਹੈਗੀ ਆ, ਖਾਸ ਕਰਕੇ ਕਰੋਨਾ ਵਾਇਰਸ ਨੂੰ ਲੈ ਕੇ। ਕਹਿੰਦੇ ਵੀ ਜਦੋਂ ਤਿਨਾਮਨ ਸਕੇਅਰ ਹੋਇਆ ਸੀ ਜਿਸ ਟਾਈਮ ਦੇ ਉੱਤੇ ਉਹਨਾਂ ਨੇ ਆਪਣੇ ਹੀ ਲੋਕਾਂ ਦਾ ਕਤਲੇਆਮ ਕੀਤਾ ਸੀ, ਟੈਂਕ ਜਿਹੜੇ ਲੋਕਾਂ ਦੇ ਉੱਤੇ ਚਾੜ ਦਿੱਤੇ ਸੀ, ਉਸ ਟਾਈਮ 'ਤੇ ਪੂਰੀ ਦੁਨੀਆ ਜਿਹੜੀ ਆ ਚਾਈਨਾ ਦੇ ਅਗੇਂਸਟ ਇਕੱਠੀ ਹੋ ਗਈ ਸੀ। ਸੋ ਸੇਮ ਕਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ ਭਈ ਜਿਹੜਾ ਪੂਰੀ ਦੁਨੀਆ ਦਾ ਜਿਹੜਾ ਮੂਡ ਆ ਉਹ ਚਾਈਨਾ ਦੇ ਉਲਟ ਬਣ ਰਿਹਾ ਹੈਗਾ। ਸੋ ਯੂਨਾਈਟਿਡ ਸਟੇਟਸ ਇਹਦੇ ਵਿੱਚ ਸਭ ਤੋਂ ਅੱਗੇ ਹੈਗਾ। ਕਹਿੰਦੇ ਵੀ ਇਹ ਵੀ ਇੰਟਰਨਲ ਰਿਪੋਰਟਸ ਦੇ ਮੁਤਾਬਕ ਜਿਹੜੀਆਂ ਕਿ ਰਿਊਟਰਸ ਜਿਹੜੀ ਆ ਏਜੰਸੀ ਆ ਉਹਨਾਂ ਨੇ ਲਈਆਂ ਆ, ਕਹਿੰਦੇ ਵੀ ਹੋ ਸਕਦਾ ਕਿਸੇ ਨਾ ਕਿਸੇ ਤਰ੍ਹਾਂ ਦੀ ਮਿਲਟਰੀ ਕਨਫਰੰਟੇਸ਼ਨ ਵੀ ਜਿਹੜੀ ਆ ਚਾਈਨਾ ਦੀ ਅਤੇ US ਦੀ ਹੋ ਸਕਦੀ ਹੈਗੀ ਆ। ਇਹ ਰਿਪੋਰਟ ਜਿਹੜੀ ਆ ਚਾਈਨਾ ਇੰਸਟੀਚਿਊਟ ਆਫ ਕੰਟੈਂਪਰੇਰੀ ਇੰਟਰਨੈਸ਼ਨਲ ਰਿਲੇਸ਼ਨਸ ਜਿਹੜਾ ਇੱਕ ਉਹਨਾਂ ਦਾ ਥਿੰਕ ਟੈਂਕ ਹੈਗਾ ਆ, ਮਿਨਿਸਟਰੀ ਆਫ ਸਟੇਟ ਸਿਕਿਉਰਿਟੀ ਦਾ ਚਾਈਨਾ ਦੀ ਟੌਪ ਇੰਟੈਲੀਜੈਂਸ ਬੋਡੀ ਦਾ, ਉਹਨਾਂ ਦੇ ਮੁਤਾਬਕ ਇਹ ਜਿਹੜੀ ਰਿਪੋਰਟ ਆਈ ਆ। ਇਕੱਲਾ US ਨਹੀਂ, ਜਿਹੜੇ UK ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਸੀ ਵੀ ਚਾਈਨਾ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਕਿਉਂਕਿ ਉਹ ਤਾਂ ਖੁਦ ਕਰੋਨਾ ਵਾਇਰਸ ਦੇ ਸ਼ਿਕਾਰ ਰਹੇ ਅਤੇ ਮੌਤ ਦੇ ਮੂੰਹ ਤੋਂ ਬਾਹਰ ਆਏ ਆ।
ਤੇ ਅੱਜ ਜਿਹੜਾ ਆਸਟ੍ਰੇਲੀਆ ਵਾਲਿਆਂ ਨੇ ਇਹ ਕਿਹਾ ਹੈਗਾ ਆ ਵੀ ਚਾਈਨਾ ਦੀ ਜਿਹੜੀ ਆ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਤੇ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਤਾਂ ਇੱਥੇ ਤੱਕ ਵੀ ਕਿਹਾ ਆ ਵੀ ਸਾਨੂੰ ਸ਼ਰੇਆਮ ਪਤਾ ਵੀ ਕਿੱਥੋਂ ਜਿਹੜੀ ਆ ਓਰੀਜਨ ਹੋਇਆ ਹੈਗਾ ਆ ਕਰੋਨਾ ਵਾਇਰਸ ਦਾ, ਤੇ ਉਹਨਾਂ ਦੇ ਨਾਲ ਸਾਨੂੰ ਬਿਜ਼ਨਸ ਦੇ ਸੰਬੰਧ ਜਿਹੜੇ ਗਾਹਾਂ ਨੂੰ ਰੱਖਣ ਦੇ ਲਈ ਉਹਦੇ ਤੇ ਵੀ ਜਿਹੜਾ ਸੋਚਣਾ ਪਊਗਾ। ਜੀ, ਰੈਂਡ ਪੌਲ ਜਿਹੜੇ ਪਹਿਲੇ ਸੈਨੇਟਰ ਸੀਗੇ ਜਿਨ੍ਹਾਂ ਨੂੰ ਪੋਜ਼ਿਟਿਵ ਟੈਸਟ ਆਇਆ ਸੀਗਾ ਉਹਨਾਂ ਦਾ ਕਰੋਨਾ ਵਾਇਰਸ ਨੂੰ ਲੈ ਕੇ, ਉਹ ਅੱਜ ਮੰਗਲਵਾਰ ਦੇ ਸੈਨੇਟ ਦੇ ਸੈਸ਼ਨ ਦੇ ਵਿੱਚ ਵਿਦਆਊਟ ਫੇਸ ਮਾਸਕ ਜਿਹੜੇ ਉਹ ਪਹੁੰਚੇ ਤੇ ਉੱਥੇ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਉਹਨਾਂ ਨੂੰ ਇਸ ਬਿਮਾਰੀ ਤੋਂ ਇਮਿਊਨਿਟੀ ਆ, ਵੀ ਇਹ ਇਹਨਾਂ ਨੂੰ ਜਿਹੜੀ ਹੋ ਨਹੀਂ ਸਕਦੀ ਇੱਕ ਹਿਸਾਬ ਦੇ ਨਾਲ, ਵੀ ਮੁੜ ਕੇ ਦੁਬਾਰਾ ਸ਼ਾਇਦ ਜਿਹੜੀ ਉਹ ਨਹੀਂ ਹੋ ਸਕਦੀ। ਪਰ ਇਸ ਦੇ ਉੱਤੇ ਜਿਹੜੇ ਐਕਸਪਰਟਸ ਆ ਉਹ ਅਜੇ ਵੀ ਉਹਨਾਂ ਦੇ ਉੱਤੇ ਪੱਕਾ ਵਿਚਾਰ ਨਹੀਂ ਹੈਗਾ ਵੀ ਇੱਕ ਵਾਰੀ ਜੇ ਹੋ ਕੇ ਬੰਦਾ ਠੀਕ ਹੁੰਦਾ ਆ ਤੇ ਉਸ ਨੂੰ ਪੱਕੀ ਇਮਿਊਨਿਟੀ ਜਿਹੜੀ ਉਹ ਮਿਲ ਜਾਂਦੀ ਆ। ਉਧਰ ਫਰਾਂਸ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਉਹ ਵੀ ਜਿਹੜਾ ਪੇਸ਼ੈਂਟ ਜ਼ੀਰੋ ਲੱਭਣ ਦੀ ਕੋਸ਼ਿਸ਼ ਦੇ ਵਿੱਚ ਆ, ਤੇ ਹੁਣ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਉਹਨਾਂ ਦੇ ਮੁਲਕ ਦੇ ਵਿੱਚ ਪਹਿਲਾ ਕੋਵਿਡ-19 ਦਾ ਪੇਸ਼ੈਂਟ ਦਸੰਬਰ ਦੇ ਵਿੱਚ ਉਹਨੇ ਦਸਤਕ ਜਿਹੜੀ ਉਹ ਦਿੱਤੀ ਸੀਗੀ। ਕਹਿੰਦੇ ਵੀ ਹੋ ਸਕਦਾ ਵੀ ਦਸੰਬਰ ਦੇ ਵਿੱਚ ਹੀ ਜਿਹੜੀ ਆ ਯੂਰਪ ਦੇ ਵਿੱਚ ਕੋਵਿਡ-19 ਜਿਹੜੀ ਉਹ ਪਹੁੰਚ ਗਈ ਹੋਵੇ। ਇਹ ਪਹਿਲੋਂ ਜਿਹੜੀਆਂ ਕਿਆਸ ਰਾਈਆਂ ਤੋਂ ਵੀ ਜਿਹੜਾ ਜਲਦੀ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ। ਸੋ ਇਸ ਟਾਈਮ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਵੀ ਇਹ ਕਰੋਨਾ ਵਾਇਰਸ ਹੌਲੀ ਹੌਲੀ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਮੁਲਕਾਂ ਦੇ ਵਿੱਚ ਪਹੁੰਚ ਕੇ ਫਿਰ ਅੱਗੇ ਤੋਂ ਅੱਗੇ ਜਿਹੜਾ ਉਹ ਫੈਲਿਆ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਇੱਕ ਫੈਡਰਲ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੇ ਇਹ ਕਿਹਾ ਵੀ ਨਿਊਯਾਰਕ ਦੇ ਵਿੱਚ ਜਿਹੜੀ ਪ੍ਰਾਇਮਰੀ ਇਲੈਕਸ਼ਨ ਆ ਉਹ ਹੋਣੀ ਚਾਹੀਦੀ ਆ, ਕਿਉਂਕਿ ਉੱਥੇ ਦੇ ਗਵਰਨਰ ਨੇ ਉਸ ਨੂੰ ਇੱਕ ਤਰ੍ਹਾਂ ਨਾਲ ਕਹਿੰਦੇ ਸਕ੍ਰੈਪ ਹੀ ਕਰ ਦਿੱਤਾ ਸੀ। ਜੂਨ ਮਹੀਨੇ 'ਚ ਹੋਣੀ ਸੀ। ਐਂਡਰਿਊ ਕੁਮਨ ਨੇ ਡਿਸੀਜਨ ਲਿਆ ਸੀ ਵੀ ਹੁਣ ਕਿਉਂਕਿ ਬਰਨੀ ਸੈਂਡਰਸ ਤਾਂ ਵਿਡਰੋ ਕਰ ਗਏ ਆ, ਸੋ ਜਿਹੜੇ ਇਸ ਕਰਕੇ ਇਲੈਕਸ਼ਨ ਜਿਹੜੀ ਆ ਉਹਦੀ ਜ਼ਰੂਰਤ ਨਹੀਂ ਹੈਗੀ। ਪਰ ਜੱਜ ਨੇ ਇਹ ਕਿਹਾ ਵੀ ਇਹ ਜਿਹੜਾ ਰੋਂਗ ਆ, ਬਰਨੀ ਸੈਂਡਰਸ ਦਾ ਨਾਮ ਜਿਹੜਾ ਆ ਉਹ ਬੈਲਟ 'ਤੇ ਚਾਹੀਦਾ, ਤੇ ਇਹ ਇਲੈਕਸ਼ਨ ਇੱਕ ਵਾਰੀ ਫਿਰ ਜਿਹੜੀ ਹੋਣੀ ਚਾਹੀਦੀ ਹੈਗੀ ਆ ਜਿਹੜੀ ਪਹਿਲਾਂ ਹੋਈ ਨਹੀਂ। ਕਹਿੰਦੇ ਭਈ ਇਹ ਵਾਇਲੇਸ਼ਨ ਹੈਗੀ ਆ ਫਸਟ ਤੇ 14th ਅਮੈਂਡਮੈਂਟ ਆਫ ਰਾਈਟਸ ਜਿਹੜਾ ਇਹ ਹੈਗਾ ਆ। ਜੀ ਬਿਲਕੁਲ। ਦੇਖੋ ਬਾਕੀ ਇਲੈਕਸ਼ਨ ਉਹਨਾਂ ਨੇ ਕਰਵਾ ਲੈਣੀਆਂ, ਸਿਰਫ ਉਹਨਾਂ ਨੇ ਇਹ ਜਿਹੜੀ ਪ੍ਰਾਇਮਰੀ ਆ ਉਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। ਜਾਂ ਤਾਂ ਫਿਰ ਕਰਨੀਆਂ ਸੀ ਸਾਰੀਆਂ ਕਰਦੇ ਤੇ ਜਾਂ ਫਿਰ ਕੋਈ ਵੀ ਜਿਹੜੀ ਉਹ ਨਾ ਕਰਦੇ। ਇਹ ਵੀ ਗਿਣੀ ਮੱਥੀ ਜਿਹੜੀ ਚਾਲ ਦੇ ਨਾਲ ਬਾਈਡਨ ਨੂੰ ਜਿਹੜਾ ਪੱਕਾ ਜਿਤਾਉਣਾ ਚਾਹੁੰਦੇ ਆ, ਕਿਉਂਕਿ ਬਾਈਡਨ ਨੂੰ ਲੈ ਕੇ ਰੌਲਾ ਰੱਪਾ ਤਾਂ ਜਿਹੜਾ ਉਹ ਪੈ ਰਿਹਾ ਹੀ ਆ। ਜਿਹੜਾ ਸੈਕਸ਼ੂਅਲ ਅਸੌਲਟ ਆ ਉਸ ਨੂੰ ਲੈ ਕੇ, ਹਰਾਸਮੈਂਟ ਨੂੰ ਲੈ ਕੇ, ਤੇ ਨਾਲ ਦੇ ਨਾਲ ਉਸ ਦੇ ਜਿਹੜੇ ਦਿਮਾਗੀ ਸੰਤੁਲਨ ਦਾ ਉਸ ਨੂੰ ਲੈ ਕੇ ਵੀ। ਸੋ ਅਜੇ ਵੀ ਕਈ ਜਿਹੜੇ ਲੋਕ ਬਰਨੀ ਦੇ ਜਿਹੜੇ ਖਾਸ ਕਰਕੇ ਸਪੋਰਟਰਸ ਆ ਉਹ ਇਹ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਬਰਨੀ ਨੂੰ ਇਹ ਪ੍ਰੈਸ਼ਰ ਉੱਤੇ ਪਾ ਰਹੇ ਆ ਵੀ ਤੂੰ ਮੁੜ ਕੇ ਦੁਬਾਰਾ ਜਿਹੜਾ ਮੈਦਾਨ ਦੇ ਵਿੱਚ ਕੁੱਦ ਜਾ। ਜੀ ਸੋ ਬਿਲਕੁਲ। ਜੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆਪਾਂ ਫੈਕਟ ਚੈੱਕ ਦੀ ਖਬਰ ਕਰਦੇ ਹਾਂ। ਰਾਜਕਰਮਜੀਤ ਸਿੰਘ ਜੀ, ਇੰਡੀਆ ਦੇ ਵਿੱਚ ਇਹ ਜਿਹੜੀ ਖਬਰ ਫੈਲਾਈ ਗਈ ਪਈ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਇੱਕ ਜਿਹੜਾ ਬੰਦਾ ਸੀ ਉਹ 16 ਘੰਟੇ ਕੰਮ ਕਰਦਾ ਰਿਹਾ ਇੱਕ ਮੋਰਗ ਦੇ ਵਿੱਚ, ਸ਼ਮਸ਼ਾਨ ਘਾਟ ਦੇ ਵਿੱਚ, ਤੇ ਉਹ ਥੱਕ ਗਿਆ ਤੇ ਲੰਮਾ ਪਿਆ ਸੀ। ਤੇ ਜਦੋਂ ਲੰਮਾ ਪਿਆ ਸੀ ਉਹ ਕੋਈ ਹੋਰ ਵਰਕਰ ਉੱਥੇ ਆਇਆ, ਉਹਨੂੰ ਸੋਚਿਆ ਵੀ ਇਹ ਇੱਕ ਤਰ੍ਹਾਂ ਨਾਲ ਡੈੱਡ ਬੋਡੀ ਆ, ਤੇ ਉਹਨੂੰ ਚੱਕ ਕੇ ਕਹਿੰਦੇ ਵੀ ਉਹਦਾ ਜਿਹੜਾ ਆ ਫਿਊਨਲ ਕਰ ਦਿੱਤਾ, ਉਹਨੂੰ ਅੱਗ ਵਾਲੀ ਭੱਠੀ ਦੇ ਵਿੱਚ ਪਾ ਦਿੱਤਾ। ਇਹ ਟੋਟਲੀ ਝੂਠ ਖਬਰ ਸੀ। ਸੋ ਇੰਨੀ ਜਿਹੜੀ ਇਹ ਝੂਠ ਖਬਰ ਆ ਇੰਡੀਆ ਦੇ ਜਿਹੜੇ ਟੌਪ ਦੇ ਨਿਊਜ਼ਪੇਪਰ ਆ ਉਹਨਾਂ ਨੇ ਛਾਪੀ। ਉਹ ਤੋਂ ਬਾਅਦ ਕਈ ਪੰਜਾਬੀਆਂ ਨੇ ਜਿਹੜੀ ਆ ਗਾਹਾਂ ਤੇ ਗਾਹਾਂ ਫੇਸਬੁੱਕ ਦੇ ਉੱਤੇ ਜਿਹੜੀ ਸ਼ੇਅਰ ਕੀਤੀ। ਸੋ ਇਹ ਫੈਕਟ ਚੈੱਕ ਨੇ ਜਿਹੜੀ ਆ ਰਿਪੋਰਟ ਇਹ ਕਿਹਾ ਵੀ ਟੋਟਲੀ ਇਹ ਜਿਹੜੀ ਰੋਂਗ ਖਬਰ ਸੀ, ਕੋਈ ਇੱਦਾਂ ਦੀ ਇਨਸੀਡੈਂਟ ਨਹੀਂ ਹੋਈ। ਜੀ ਅਗਲੀ ਗੱਲ ਕਰਦੇ ਹਾਂ ਲੂਜ਼ੀਆਨਾ ਕਰੈਕਸ਼ਨਲ ਇੰਸਟੀਚਿਊਟ ਫਾਰ ਵੂਮਨ। ਔਰਤਾਂ ਦੀ ਜਿਹੜੀ ਉੱਥੇ ਜਿਹੜੀ ਜੇਲ੍ਹ ਉਸ ਦੇ ਵਿੱਚ ਕਹਿੰਦੇ ਵੀ ਤਕਰੀਬਨ ਹਰ ਕੈਦਣ ਜਿਹੜੀ ਆ ਉਸ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਆ। ਕੁੱਲ ਕਹਿੰਦੇ ਆ 192 ਪੋਜ਼ਿਟਿਵ ਕੇਸ ਉੱਥੇ ਸੀਗੇ, ਜਿਨ੍ਹਾਂ ਦੇ ਵਿੱਚੋਂ 126 ਔਰਤਾਂ ਅਜਿਹੀਆਂ ਸੀ ਜਿਨ੍ਹਾਂ ਨੇ ਕੋਈ ਵੀ ਸਿੰਪਟਮ ਹੀ ਜਿਹੜਾ ਸ਼ੋ ਨਹੀਂ ਕੀਤਾ ਜਿਨ੍ਹਾਂ ਨੂੰ ਵਾਇਰਸ ਸੀਗਾ। ਸਟੇਟ ਡਿਪਾਰਟਮੈਂਟ ਆਫ ਕਰੈਕਸ਼ਨ ਦੀ ਜਿਹੜੇ ਸਪੋਕਸਮੈਨ ਸੀ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਆ। ਇਸ ਜਿਹੜੀ ਆ ਜੇਲ੍ਹ ਦੇ ਵਿੱਚ ਕੁੱਲ 195 ਜਿਹੜੇ ਉਹ ਕੈਦੀ ਹੈਗੇ ਆ ਕੈਦਣਾ ਨੇ, ਤੇ ਉਹਨਾਂ ਦੇ ਵਿੱਚ 192 ਪੋਜ਼ਿਟਿਵ ਪਾਈਆਂ ਗਈਆਂ ਆ। ਜੀ ਇਸੇ ਤਰ੍ਹਾਂ ਰਿਵਰਸਾਈਡ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਰਿਵਰਸਾਈਡ ਕਾਉਂਟੀ ਦੇ ਸੁਪਰਵਾਈਜ਼ਰ ਜਿਹੜੇ ਆ 7 ਘੰਟਿਆਂ ਤੋਂ ਲਗਾਤਾਰ ਜਿਹੜੀ ਆ ਬਹਿਸ ਕਰ ਰਹੇ ਆ ਵੀ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆਪਾਂ ਜਿਹੜੇ ਬਿਜ਼ਨੈਸਸ ਖੋਲ੍ਹਣੇ ਹੈਗੇ ਆ ਵੀ ਉਹਨਾਂ ਨੂੰ ਖੋਲ੍ਹਿਆ ਜਾਵੇ ਜਾਂ ਨਾ ਖੋਲ੍ਹਿਆ ਜਾਵੇ। ਸੋ ਹੁਣ ਦੇਖੋ ਵੀ ਜਿੰਨੇ ਚਾਹੇ ਉਹ ਪੋਲੀਟੀਸ਼ੀਅਨ ਆ ਉਹ ਡਰੇ ਵੀ ਹੋਏ ਆ ਦੋਨੋਂ ਪਾਸੇ। ਇੱਕ ਪਾਸੇ ਤਾਂ ਇਹ ਡਰ ਰਹੇ ਆ ਵੀ ਜੇ ਆਪਾਂ ਬਿਜ਼ਨਸ ਨਹੀਂ ਖੋਲ੍ਹਦੇ
ਤੇ ਜਿਹੜੀ ਇਕਨੋਮੀ ਆ ਬਹੁਤ ਬੈਡ ਹੋ ਸਕਦੀ। ਤੇ ਦੂਜੇ ਪਾਸੇ ਉਹ ਬਲੇਮ ਵੀ ਨਹੀਂ ਲੈਣਾ ਚਾਹੁੰਦੇ ਵੀ ਜੇ ਕਿਤੇ ਬਿਜ਼ਨਸ ਖੋਲ੍ਹ ਦਿੱਤੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜੇ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ ਤਾਂ ਫਿਰ ਉਹਨਾਂ ਦੇ ਅਗੇਂਸਟ ਜਿਹੜਾ ਆ ਬਹੁਤ ਵੱਡਾ ਇਸ਼ੂ ਬਣੂਗਾ। ਸੋ ਇਹ ਦੋਨੋਂ ਪਾਸੇ ਜਿਹੜੇ ਆ ਫਸੇ ਹੋਏ ਹੈਗੇ ਆ ਜੀ। ਉੱਧਰ ਅੱਜ ਰਾਸ਼ਟਰਪਤੀ ਟਰੰਪ ਨੇ ਵੀ ਇਸ ਚੀਜ਼ ਨੂੰ ਮੰਨਿਆ ਆ ਵੀ ਜੇ ਅਮਰੀਕਾ ਨੂੰ ਆਪਾਂ ਓਪਨ ਕਰਦੇ ਹਾਂ ਤੇ ਇਹ ਸੰਭਾਵਨਾ ਹੈਗੀ ਆ ਵੀ ਹੋਰ ਜ਼ਿਆਦੀਆਂ ਮੌਤਾਂ ਜਿਹੜੀਆਂ ਅਮਰੀਕਾ ਦੇ ਵਿੱਚ ਹੋ ਸਕਦੀਆਂ ਨੇ। ਕਹਿੰਦੇ ਵੀ ਜਿਹੜੇ ਲੋਕ ਇਸ ਟਾਈਮ ਅਪਾਰਟਮੈਂਟਾਂ 'ਚ ਘਰਾਂ ਦੇ ਵਿੱਚ ਨੇ ਤੇ ਜੇ ਉਹ ਬਾਹਰ ਜਾਂਦੇ ਨੇ ਤਾਂ ਹੋ ਸਕਦਾ ਵੀ ਉਹਨਾਂ ਦੇ ਵਿੱਚੋਂ ਕਈ ਲੋਕ ਜਿਹੜੇ ਉਹ ਮਰ ਸਕਦੇ ਨੇ। ਇਸ ਮੌਕੇ 70,000 ਤੋਂ ਵੱਧ ਮੌਤਾਂ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਆ, ਪਰ ਰਾਈਟ ਨਾਓ ਇਹ ਸਾਰੇ ਹੀ ਤਕਰੀਬਨ ਸੂਬੇ ਦੇ ਗਵਰਨਰਜ਼, ਰਾਸ਼ਟਰਪਤੀ ਸਾਰਿਆਂ ਦੇ ਉੱਤੇ ਪ੍ਰੈਸ਼ਰ ਜਿਹੜਾ ਲੋਕਾਂ ਦੇ ਦੁਆਰਾ ਪਾਇਆ ਜਾ ਰਿਹਾ ਵੀ ਇਸ ਨੂੰ ਮੁੜ ਕੇ ਦੁਬਾਰਾ ਜਿਹੜਾ ਉਹ ਓਪਨ ਮੁਲਕ ਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਜੀ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਪੰਜਾਬੀ ਰੇਡੀਓ USA ਨੂੰ ਪਲੀਜ਼ ਸੈਕਰਾਮੈਂਟੋ ਦੇ ਵਿੱਚ ਜਿਹੜੀ ਪੰਜਾਬੀ ਲੈਂਗੁਏਜ ਨੂੰ ਲੈ ਕੇ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਦੇ ਵਿੱਚ ਕਲਾਸਾਂ ਚੱਲ ਰਹੀਆਂ ਸੀ 18 ਸਾਲਾਂ ਤੋਂ 50 ਤੋਂ ਵੱਧ ਜਿਹੜੇ ਸਟੂਡੈਂਟਸ ਇਹਨਾਂ ਕਲਾਸਾਂ 'ਚ ਹੁੰਦੇ ਸੀ। ਸੋ ਉਹ ਉਹਨਾਂ ਨੇ ਬੰਦ ਕਰ ਦਿੱਤੀਆਂ ਆ। ਸੋ ਉਹਨੂੰ ਦੇਖਦੇ ਹੋਏ ਜਿਹੜੇ ਆ ਉੱਥੇ ਦੀ ਕਮਿਊਨਿਟੀ ਵੀ, ਜਿਹੜੇ ਸਟੂਡੈਂਟਸ ਵੀ, ਉਹ ਕਾਫੀ ਜ਼ਿਆਦਾ ਜਿਹੜੇ ਆ ਐਕਟਿਵ ਹੋਏ ਆ। ਉਹਨਾਂ ਨੇ ਇੱਕ ਪਟੀਸ਼ਨ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਆ change.org ਤੇ ਵੀ ਸੇਵ ਪੰਜਾਬੀ ਐਟ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ। ਉਹਦਾ ਲਿੰਕ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾਇਆ ਵੀ ਪਲੀਜ਼ ਵੱਧ ਤੋਂ ਵੱਧ ਜਿਹੜੇ ਆ ਉਹ ਪਟੀਸ਼ਨ ਨੂੰ ਸਾਈਨ ਕਰੋ। ਤੇ ਨਾਲ ਦੀ ਨਾਲ ਜਿੰਨੀਆਂ ਵੀ ਗੁਰੂ ਘਰ ਦੀਆਂ ਕਮੇਟੀਆਂ ਸੈਕਰਾਮੈਂਟੋ 'ਚ, ਗੁਰੂ ਘਰ ਬਹੁਤ ਆ, 12-13 ਗੁਰੂ ਘਰ ਹੈਗੇ ਆ, ਪਲੀਜ਼ ਆਪਣੇ ਆਪਣੇ ਲੈਟਰ ਹੈਡ ਤੇ ਉੱਥੇ ਜਿਹੜਾ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਆ ਉਹਨੂੰ ਤੇ ਜਿਹੜੀ ਉਹਨਾਂ ਦੀ ਆਰਟਸ ਡਿਪਾਰਟਮੈਂਟ ਜਿਹੜੇ ਉਹਨਾਂ ਦੇ ਹੈੱਡ ਹੈਗੇ ਆ ਉਹਨੂੰ, ਤੇ ਇਸੇ ਤਰ੍ਹਾਂ ਕਲਚਰਲ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਆ, ਸਾਹਿਤ ਸਭਾਵਾਂ ਹੈਗੀਆਂ ਆ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਚਾਹੇ ਜਿਨ੍ਹਾਂ ਦੇ ਕੋਈ ਪੋਲੀਟੀਸ਼ੀਅਨ ਦੇ ਨਾਲ ਵੀ ਲਿੰਕ ਹੈਗੇ ਆ। ਮੈਨੂੰ ਪਤਾ ਵੀ ਪਿਛਲੇ ਸਮੇਂ 'ਚ ਈਵਨ ਪੰਜਾਬੀ ਸਟਾਰਟ ਕਰਨ ਨੂੰ ਵੀ ਕਾਫੀ ਪੈਸੇ ਕਮਿਊਨਿਟੀ ਵੱਲੋਂ ਜਿਹੜੇ ਦਿੱਤੇ ਗਏ ਸੀ। ਸੋ ਉਹ ਸਾਰੇ ਜਾਣੇ ਜਿਹੜੇ ਐਕਟਿਵ ਹੋ ਤਾਂ ਕਿ ਜਿਹੜੀ ਆਪਣੀ ਮਾਂ ਭਾਸ਼ਾ ਆ ਉਹਨੂੰ ਬਚਾਇਆ ਜਾ ਸਕੇ। ਆਪਾਂ ਤਾਂ ਟਰਾਈ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਸ਼ਹਿਰ, ਵੱਧ ਤੋਂ ਵੱਧ ਸਟੇਟਸ ਦੇ ਵਿੱਚ ਪੰਜਾਬੀ ਹੋਵੇ। ਤੇ ਜੇ ਫਿਰ ਬੰਦ ਹੋਣੀ ਸ਼ੁਰੂ ਹੋ ਗਈ ਤਾਂ ਉਹ ਜਿਹੜਾ ਆ ਇੱਕ ਤਰ੍ਹਾਂ ਨਾਲ ਰਾਜਕਰਮਵੀਰ ਸਿੰਘ ਜੀ ਜਿਹੜਾ ਜ਼ੋਰ ਲਾਉਣਾ ਪੈਂਦਾ। ਹੁਣ ਦੇਖੋ ਆਪਾਂ ਕੁਛ ਮਹੀਨੇ ਪਹਿਲਾਂ ਲਿਵਿੰਗਸਟਨ ਦੇ ਵਿੱਚ ਜਿਹੜਾ ਬਹੁਤ ਵੱਡਾ ਜਿਹੜਾ ਜ਼ੋਰ ਲਾਉਣਾ ਪਿਆ ਸੀ ਵੀ ਉੱਥੇ ਜਿੱਦਾਂ ਪੰਜਾਬੀ ਬੰਦ ਕਰਨ ਲੱਗੇ ਸੀ ਸਕੂਲ 'ਚ, ਫਿਰ 400-500 ਬੰਦੇ ਦਾ ਇਕੱਠ ਹੋਇਆ ਸੀ। ਹੁਣ ਕਿਉਂਕਿ ਗਿਣਤੀ ਇਕੱਠ ਨਹੀਂ ਹੋ ਸਕਦਾ ਕਰੋਨਾ ਵਾਇਰਸ ਨੂੰ ਲੈ ਕੇ, ਹੁਣ ਤੁਹਾਨੂੰ ਕੰਪਿਊਟਰ ਦੇ ਉੱਤੇ ਜਿਹੜਾ ਕੰਮ ਕਰਨਾ ਪੈਣਾ, ਈਮੇਲਸ ਦੇ ਰਾਹੀਂ change.org ਤੇ ਜਾ ਕੇ ਸਾਈਨ ਕਰਕੇ ਤੇ ਫੋਨ ਦੇ ਰਾਹੀਂ ਕੰਟੈਕਟ ਕਰਕੇ। ਸੋ ਪਲੀਜ਼ ਸਾਰੇ ਹੀ ਜਿਹੜੇ ਆ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇਹਨੂੰ ਸਾਈਨ ਕਰੋ ਤੇ ਉਹਨਾਂ ਦਾ ਜਿਹੜੇ ਬੱਚੇ ਆ ਸਟੂਡੈਂਟ ਉਹਨਾਂ ਦਾ ਸਾਥ ਦਿਓ। ਜੀ ਫਰੈਜ਼ਨੋ ਤੇ ਕਲੋਵਿਸ ਤੋਂ ਖਬਰ ਆ, ਕਲੋਵਿਸ ਦੇ ਜਿਹੜੇ ਸਿਟੀ ਕੌਂਸਲ ਆ ਉਹਨਾਂ ਨੇ ਯੂਨੈਨਿਮਸਲੀ ਡਿਸੀਜਨ ਲਿਆ ਵੀ ਅਸੀਂ ਸਾਰੇ ਬਿਜ਼ਨਸ ਜਿਹੜੇ ਆ ਉੱਧਰ ਖੋਲ੍ਹਣ ਦੇ ਜਿਹੜਾ ਐਲਾਨ ਕਰਨ ਜਾ ਰਹੇ ਹਾਂ। ਤੇ ਉੱਧਰ ਜਿਹੜੇ ਹੈਗੇ ਨੇ ਫਰੈਜ਼ਨੋ ਦੇ ਮੇਅਰ ਲੀ ਬ੍ਰੈਂਡ, ਉਹਨਾਂ ਨੇ 11 ਤਰੀਕ ਤੋਂ ਜਿਹੜੇ ਆਟੋ, ਟਰੱਕ, ਬੋਟ, ਮੋਟਰਸਾਈਕਲ, RV, ਮੋਬਾਈਲ ਹੋਮ ਸੇਲਸ ਵਾਲੇ ਆ ਉਹਨਾਂ ਨੂੰ ਓਪਨ ਕਰਨ ਦੇ ਜਿਹੜੇ ਆ ਓਕੇ ਕਰ ਦਿੱਤਾ ਆ। ਨਵੀਆਂ ਕੰਸਟਰਕਸ਼ਨ ਉਹਨਾਂ ਨੂੰ ਖੋਲ੍ਹਣ ਦੇ ਆਦੇਸ਼ ਆ ਵੀ ਓਕੇ ਕਰਤਾ ਆ। ਫਰਨੀਚਰ ਸਟੋਰ, ਇਲੈਕਟ੍ਰੋਨਿਕ ਤੇ ਕੈਮਰਾ ਸਟੋਰ, ਸਪਾ ਤੇ ਪੂਲ ਸਟੋਰ, ਲਾਨ ਤੇ ਗਾਰਡਨ ਇਕਵਿਪਮੈਂਟ ਸਟੋਰ, ਬਿਲਡਿੰਗ ਰੀਮੋਡਲਿੰਗ ਸਪਲਾਈ ਸਟੋਰਸ ਤੇ ਆਕਸ਼ਨਸ ਜਿਹੜੀਆਂ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਖੋਲ੍ਹਣ ਦੇ ਜਿਹੜੇ ਆ ਉਹ ਆਦੇਸ਼ ਦੇ ਦਿੱਤੇ ਆ। ਪਰ ਉਹੀ ਚੀਜ਼ਾਂ ਵੀ ਉੱਥੇ ਕਿਤੇ ਨਾ ਕਿਤੇ ਉਹਨਾਂ ਨੇ ਇਹ ਦੱਸਿਆ ਆ ਵੀ ਸੋਸ਼ਲ ਡਿਸਟੈਂਸਿੰਗ ਪ੍ਰੋਟੋਕਾਲ ਜਿਹੜਾ ਆ ਉਹਨਾਂ ਸਾਰੇ ਹੀ ਸਟੋਰਾਂ ਦੇ ਵਿੱਚ ਜੇ ਤੁਸੀਂ ਓਪਨ ਵੀ ਕਰਦੇ ਆ ਉਸ ਨੂੰ ਫੋਲੋ ਜਿਹੜਾ ਉਹ ਕੀਤਾ ਜਾਵੇਗਾ। ਸੋ ਇਹ ਜਿਹੜੇ ਪੁਰਾਣੇ ਆਰਡਰਸ ਆ ਉਹਨਾਂ ਨੂੰ ਸੁਪਰਸੀਡ ਜਿਹੜਾ ਉਹ ਕਰੇਗਾ। ਸੋ ਨਵੀਆਂ ਇਸ ਤਰੀਕੇ ਦੇ ਨਾਲ ਬਿਜ਼ਨਸਿਸ ਜਿਹੜੇ ਉਹ ਓਪਨ ਹੋਣਗੇ। ਬਾਕੀ ਜੇ ਕਿਸੇ ਨੂੰ ਹੋਰ ਇਸ ਦੇ ਬਾਰੇ ਜਾਣਕਾਰੀ ਚਾਹੀਦੀ ਆ fresno.gov ਦੀ ਵੈਬਸਾਈਟ ਦੇ ਉੱਤੇ ਜਿਹੜੇ ਉਹ ਜਾ ਕੇ ਹੋਰ ਜਿਹੜੀ ਜਾਣਕਾਰੀ ਉਹ ਲੈ ਸਕਦੇ ਨੇ। ਸੋ ਬਿਲਕੁਲ ਸਰੋਤਿਆਂ ਨੂੰ ਬੇਨਤੀ ਆ ਜਿਹੜੇ ਏਰੀਆ 'ਚ ਵੀ ਰਹਿੰਦੇ ਆ, ਆਪਣੇ ਜਿਹੜੇ ਲੋਕਲ ਸਮਾਲ ਬਿਜ਼ਨਸਿਸ ਆ ਉਹਨਾਂ ਦੀ ਸਪੋਰਟ ਕਰੋ। ਆਪਾਂ ਤੁਹਾਨੂੰ ਦੱਸਦੇ ਆਏ ਆ ਵੀ ਕਿਸ ਤਰ੍ਹਾਂ ਸਮਾਲ ਬਿਜ਼ਨਸਿਸ ਹਿੱਟ ਹੋਏ ਆ, ਖਾਸ ਕਰਕੇ ਰੈਸਟੋਰੈਂਟ ਤਾਂ ਬਹੁਤ ਬੁਰੀ ਤਰ੍ਹਾਂ ਜਿਹੜੇ ਹਿੱਟ ਹੋਏ ਹੈਗੇ ਆ। ਤੇ ਉਹਨਾਂ ਨੂੰ ਲੱਗਦਾ ਵੀ ਨਹੀਂ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਆ ਉਹ ਪਿਕ ਕਰਨਗੇ, ਕਾਫੀ ਸਮਾਂ ਲੱਗੂਗਾ। ਸੋ ਪਲੀਜ਼ ਚਾਹੇ ਫਾਰਮਰਸ ਮਾਰਕੀਟ ਆ, ਕਿਸੇ ਤਰ੍ਹਾਂ ਦਾ ਵੀ ਛੋਟਾ ਬਿਜ਼ਨਸ ਹੈਗਾ ਆ, ਲੋਕਲ ਨੂੰ ਸਪੋਰਟ ਕਰੋ। ਵੱਡੀਆਂ ਕੰਪਨੀਆਂ ਆਪਾਂ ਤੁਹਾਡੇ ਨਾਲ ਪਿਛਲੇ ਦਿਨਾਂ 'ਚ ਖਬਰਾਂ ਸਾਂਝੀਆਂ ਕਰਦੇ ਆਏ ਵੀ ਕਿਸ ਤਰ੍ਹਾਂ ਵਾਲਮਾਰਟ ਨੇ, ਐਮਾਜ਼ੋਨ ਨੇ ਕਰੋਨਾ ਵਾਇਰਸ ਦੇ ਦਿਨਾਂ ਦੇ ਦੌਰਾਨ ਬਿਲੀਅਨਸ ਆਫ ਡਾਲਰ ਜਿਹੜੇ ਆ ਐਕਸਟਰਾ ਬਣਾਏ ਹੈਗੇ ਆ। ਜੀ ਇਕੱਲੇ ਬਣਾਏ ਨਹੀਂ ਤੇ ਕਈ ਵੱਡੀਆਂ ਕੰਪਨੀਆਂ ਉੱਦਾਂ ਹੀ ਸਰਕਾਰ ਤੋਂ ਰਾਹਤ ਵੀ ਜਿਹੜੀ ਸਮਾਲ ਬਿਜ਼ਨਸ ਵਾਸਤੇ ਸੀਗੀ ਉਹਨਾਂ ਦੇ ਵਿੱਚੋਂ ਉਹ
ਲੈ ਗਏ ਸੀਗੇ ਜੀ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰਾਖਾ।